ਸਤਿ ਸ੍ਰੀ ਅਕਾਲ ਸਭ ਨੂੰ, ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਜੀਆਂ ਨੂੰ ਆਖਦੇ ਹਾਂ। ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅੱਜ ਦਾ ਮੰਗਲਵਾਰ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਖੇਤੀਬਾੜੀ ਨੂੰ ਲੈ ਕੇ ਜਿਹੜੀ ਉਹ ਆਪਾਂ ਕਰਦੇ ਹਾਂ। ਕੀ ਲੇਟੈਸਟ ਚੱਲ ਰਿਹਾ ਖੇਤੀਬਾੜੀ ਦੀ ਦੁਨੀਆ ਨੂੰ ਜਿਹੜਾ ਉਹ ਲੈ ਕੇ, ਉਹ ਸਾਰਾ ਕੁਝ ਜਿਹੜਾ ਤੁਹਾਡੇ ਨਾਲ ਇਸ ਦੇ ਵਿੱਚ ਸਾਂਝ ਪਾਈ ਜਾਂਦੀ ਆ। ਤੇ ਇਸ ਦੇ ਨਾਲ ਜੇ ਤੁਹਾਡਾ ਕੋਈ ਖੇਤੀਬਾੜੀ ਨੂੰ ਲੈ ਕੇ ਸਵਾਲ ਹੋਵੇ, ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਆਪਣੇ ਨਾਲ ਜੁੜੇ ਹੁੰਦੇ ਨੇ ਮਾਹਰ, ਉਹ ਵੀ ਤੁਹਾਨੂੰ ਜਿਹੜਾ ਉਹ ਦਿੰਦੇ ਨੇ। ਤੇ ਕਾਲ ਜਿਹੜਾ ਉਹ ਤੁਸੀਂ ਕਰ ਵੀ ਸਕਦੇ ਹੁੰਦੇ ਆ ਜੇ ਸਵਾਲ ਵਗੈਰਾ ਤੁਸੀਂ ਇਸ ਦੇ ਵਿੱਚ ਪੁੱਛਣਾ ਹੋਵੇ। ਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ। ਕ੍ਰੌਪ ਦੀ ਇੰਸ਼ੋਰੈਂਸ, ਫਾਰਮ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਹਾਰਵੀ ਨਿੱਜਰ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 5592881908 559-288-1908 ਦੇ ਉੱਤੇ। ਤੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ USDA NRCS ਵਾਲੇ ਜਿਹੜੇ ਆ ਉਹ ਸਪਾਂਸਰ ਕਰਦੇ ਨੇ। ਜਿਹੜੇ ਆ ਖੇਤੀਬਾੜੀ ਦੇ ਨਾਲ ਸੰਬੰਧਿਤ ਗ੍ਰਾਂਟਸ ਦੇ ਲਈ, ਹੋਰ ਜਿਹੜੀ ਜਾਣਕਾਰੀ ਦੇ ਲਈ ਤੁਸੀਂ ਇਸ ਸਰਕਾਰੀ ਮਹਿਕਮਾ USDA ਦਾ NRCS ਉਸ ਦੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਲੋਕਲ ਉੱਥੋਂ ਦੇ ਆਫਿਸਿਸ ਦੇ ਵਿੱਚ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਰੂਪ ਦੀ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਆ। ਖਾਸ ਤੌਰ ਦੇ ਉੱਤੇ ਇੱਕ ਜਿਹੜੀ ਮੀਟਿੰਗ ਆ ਰਹੀ ਹੈ 5 ਦਸੰਬਰ ਨੂੰ, ਉਸ ਦੀ ਵੀ ਚਰਚਾ ਹੋਊਗੀ। ਟੈਕਨੋਲੋਜੀ ਐਗਰੀਕਲਚਰ ਦੇ ਵਿੱਚ ਲਗਾਤਾਰ ਵੱਧ ਰਹੀ ਆ, ਉਸ ਦੇ ਬਾਰੇ ਚਰਚਾ ਕਰਨੀ ਆ। ਤੇ ਵੈਦਰ ਕੰਡੀਸ਼ਨਸ ਨੂੰ ਲੈ ਕੇ ਵੀ ਗੱਲਬਾਤ ਕਰਦੇ ਆ। ਸ਼ੁਰੂਆਤ ਮੀਂਹ ਤੋਂ ਹੀ ਕਰ ਲੈਂਦੇ ਆ ਜਸਬੀਰ ਜੀ। ਪਹਿਲਾ ਸਟਾਰਮ ਜਿਹੜਾ ਉਹ ਆਇਆ, ਐਟਮੋਸਫੇਰਿਕ ਰਿਵਰ ਬੰਬ ਸਾਈਕਲੋਨ, ਨਦਰਨ ਕੈਲੀਫੋਰਨੀਆ ਦੇ ਵਿੱਚ, ਓਰੇਗਨ, ਵਾਸ਼ਿੰਗਟਨ ਦੇ ਵਿੱਚ ਤੇ ਖਾਸਾ ਮੀਂਹ ਪਿਆ। ਆਪਾਂ ਜਿਹੜੇ ਪਹਾੜੀਆਂ ਤੋਂ ਪਾਰ ਆ, ਥੋੜਾ ਜਿਹਾ ਥੱਲੇ ਨੂੰ ਸਦਰਨ ਵਾਲੇ ਪਾਸੇ ਮੀਂਹ ਤਾਂ ਪੈ ਗਿਆ, ਪਰ ਬਾਕੀਆਂ ਦੇ ਨਾਲੋਂ ਘੱਟ, ਪਰ ਫਿਰ ਵੀ ਵੈਲਕਮ ਆ, ਸਵਾਗਤ ਆ, ਜੀ ਆਇਆਂ ਨੂੰ ਆ ਇਸ ਮੀਂਹ ਨੂੰ। ਹਾਂਜੀ ਹਾਂਜੀ ਰਾਜਕਰਨਵੀਰ ਜੀ, ਦੇਖੋ ਬੜੇ ਚਿਰ ਦੀ ਡੀਕ ਸੀਗੀ ਵੀ ਮੀਂਹ ਅੱਜ ਤੋਂ ਅਕਤੂਬਰ 'ਚ ਹੀ ਸ਼ੁਰੂ ਹੋ ਜਾਂਦਾ, ਪਰ ਨੈਵਰ ਟੂ ਲੇਟ ਬਈ ਜਿਹੜਾ ਹੁਣ ਵੀ ਆਇਆ ਬਹੁਤ ਸਵਾਗਤ ਆ। ਕਿਉਂ ਇਸ ਵਕਤ ਟਰੀ ਡੋਰਮੈਂਸੀ ਦੇ ਵਿੱਚ ਨਹੀਂ ਸੀ ਜਾ ਰਹੇ, ਹੈ ਨਾ, ਸਾਰੇ ਹਰਿਆਲਵੀ ਸੀ। ਸੋ ਲੀਸਟ ਹੁਣ ਮੀਂਹ ਪਿਆ ਗਾ, ਹੌਲੀ ਹੌਲੀ ਥੋੜੀ ਘਣੀ ਜਾਂਦੀ ਫਰਾਸਟ ਪਊਗੀ, ਫੌਗ ਪਊਗੀ, ਉਹਦੇ ਨਾਲ ਟਰੀਆਂ ਨੂੰ ਡੋਰਮਸੀ ਚਾਹੇ ਸੌਣ ਦੇ ਵਿੱਚ ਉੱਥੇ ਮਦਦ ਹੋਊਗੀ, ਹੈ ਨਾ। ਬਹੁਤ ਵੈਲਕਮ ਆ। ਖੁਸ਼ੀ ਇਹ ਆ ਕਿ ਹਾਂਜੀ ਸਾਰੇ ਕੈਲੀਫੋਰਨੀਆ 'ਚ ਪੈ ਗਿਆ, ਯੂਨੀਵਰਸਿਟੀ ਜ਼ਿਆਦਾ ਪਿਆ, ਕਿਉਂ ਉੱਥੇ ਤਾਂ 7 ਇੰਚ ਤੋਂ ਵੀ ਜ਼ਿਆਦਾ ਦੱਸ ਰਹੇ ਆ। ਤੇ ਬੇਕਰਸਫੀਲਡ ਤੇ ਵੀ ਹੈ ਨਾ 1 ਇੰਚ ਤੋਂ ਉੱਪਰ ਹੋ ਗਿਆ। ਤੇ ਆਪਾਂ ਵਿੱਚ ਵਿਚਾਲੇ ਰਹਿ ਗਏ, ਜਿਹੜੀ ਸਾਰੀ ਵੈਲੀ ਆ। ਤੇ ਪਰ ਬਹੁਤ ਬਹੁਤ ਵਧੀਆ ਕਿ ਜ਼ਮੀਨਾਂ ਨੂੰ ਪਾਣੀ ਦੀ ਬਹੁਤ ਲੋੜ ਸੀ, ਨਹੀਂ ਤਾਂ ਫਿਰ ਬਿਜਲੀ ਦੇ ਬਿੱਲ ਵੀ ਅੱਜ ਕੱਲ੍ਹ ਬਹੁਤ ਆਉਂਦੇ ਆ। ਬਿਲਕੁਲ। ਵੈਸੇ ਵੀ ਜਿੱਦਾਂ ਟਾਈਮ ਹੀ ਸੀਗਾ ਪਾਣੀ ਪੂਣੀ ਲਾਉਣ ਦਾ, ਪਾਣੀ ਚਲੋ ਹੁਣ ਕੁਦਰਤੀ ਆ ਗਿਆ, ਸਾਫ਼ ਸੁਥਰਾ ਪਾਣੀ ਆ ਗਿਆ। ਹਾਂਜੀ, ਨਾਲੇ ਉਹ ਆਇਆ ਵੀ ਕਲੀਨ ਆ ਨਾ। ਦੇਖੋ ਤੁਸੀਂ ਆਪਣੀ ਗਰਾਊਂਡ 'ਚ ਆਪਾਂ ਬੜੇ ਵਾਰੀ ਗੱਲ ਕੀਤੀ ਆ ਕਿ ਕਿੰਨੇ ਟਾਕਸਿਸਿਟੀ ਆ, ਜਿਹੜਾ ਸਮਰ ਦੇ ਵਿੱਚ ਪਾਣੀ ਲਾਇਆ ਉਹਦੀ ਕੁਆਲਿਟੀ ਮਾੜੀ ਸੀ। ਸੋ ਲੀਸਟ ਹੁਣ ਇਹ ਜਿੱਦਾਂ ਆਪਾਂ ਨਹਾ ਕੇ ਫਰੈਸ਼ ਹੋ ਜਾਂਦੇ ਨਾ, ਧਰਤੀ ਵੀ ਥੋੜੀ ਜਿਹੀ ਫਰੈਸ਼ ਹੋ ਜਾਏਗੀ ਫਲਸ਼ ਹੋਣ ਦੇ ਨਾਲ। ਗਾਂ ਨੂੰ ਆਉਂਦਿਆਂ ਦੇ ਜ਼ਰੂਰ ਉਹ ਰਿਜ਼ਲਟਸ ਦਿਖਣਗੇ। ਹਾਂਜੀ, ਠੀਕ ਹੈ। ਹੁਣ ਜਿੱਦਾਂ ਇਹ ਮੀਂਹ ਪੈ ਗਿਆ, ਇਸ ਤੋਂ ਬਾਅਦ ਦੇ ਵਿੱਚ ਉੱਦਾਂ ਤਾਂ ਬਹੁਤਿਆਂ ਨੇ ਸੈਨੀਟੇਸ਼ਨ ਵਗੈਰਾ ਤਾਂ ਕਰ ਲਈ ਹੋਊਗੀ। ਜੇ ਕਿਸੇ ਦਾ ਹੁਣ ਕੀ ਕਰਨ ਵਾਲਾ ਰਹਿ ਜਾਂਦਾ ਆ ਇਹਨਾਂ ਮੀਂਹਾਂ ਦੇ ਦੌਰਾਨ? ਦੇਖੋ ਕੰਮ ਤਾਂ ਕਾਫੀ ਚੱਲ ਰਹੇ ਆ। ਬਾਹਲੇ ਤਾਂ ਭਰਾਵਾਂ ਨੇ ਪ੍ਰੂਨਿੰਗ ਦਾ ਕੰਮ, ਬਦਾਮਾਂ ਦੀ ਦਾ ਕੰਮ ਕਾਫੀ ਮੁਕਾ ਦਿੱਤਾ, ਸ਼ੁਰੂ ਹੋ ਗਿਆ, ਸ਼੍ਰੈਡਿੰਗ ਕਰਤੀ, ਹੈ ਨਾ, ਉਹਦਾ ਕੰਮ ਹੋ ਗਿਆ। ਗ੍ਰੇਪਸ ਦੀ ਪ੍ਰੂਨਿੰਗ ਦੇ ਲਈ ਹਲੇ ਨਾ ਬਹੁਤ ਪੱਤੇ ਗ੍ਰੀਨ ਸੀਗੇ, ਹਲੇ ਉਹ ਹੋ ਨਹੀਂ ਸਕੀ। ਉਹ ਹੁਣ ਲੀਸਟ ਆਹ ਮੀਂਹ ਨੇ ਸ਼ੁਰੂ ਕਰਾ ਦੇਣੀ ਆ 2 ਹਫ਼ਤਿਆਂ 'ਚ, ਹੈ ਨਾ। ਚੰਗੀ ਗੱਲ ਇਹ ਆ ਕਿ ਲੀਸਟ ਜਦੋਂ ਵੇਜਸ ਵੱਧ ਰਹੀਆਂ ਜਨਵਰੀ ਦੇ ਵਿੱਚ, ਫਿਰ ਉਦੋਂ ਪਹਿਲਾਂ ਜਿਹੜੇ ਐਡਵਾਂਟੇਜ ਲੈ ਲੈਣਗੇ, ਕਿਉਂ ਅੱਜ ਕੱਲ੍ਹ ਬੰਦੇ ਵੀ, ਕਰੂਜ਼ ਵੀ ਕਾਫੀ ਅਵੇਲੇਬਲ ਆ। ਓਕੇ, ਠੀਕ ਆ। ਤੇ ਵੀ ਉਹ ਹੋ ਜਾਏਗਾ। ਤੇ ਬਾਕੀ ਜਿੱਥੇ ਸੈਨੀਟੇਸ਼ਨ ਦੇ ਕੁਐਸਚਨ ਆਉਂਦੇ ਆ, ਉੱਥੇ 1-2 ਚੀਜ਼ਾਂ ਹੈਗੀਆਂ।
ਸਾਰੇ ਵੇਟ ਕਰਦੇ ਆ ਕਿ ਅਸੀਂ ਪ੍ਰੀ-ਮਰਜੈਂਟ ਜਿਹੜੀ ਕਿ ਸੀਡਸ ਨੂੰ ਮਾਰਦੀ ਆ ਵੀਡ ਦੇ ਨੂੰ, ਹਾਂ ਠੀਕ ਹੈ। ਉਹ ਹੁਣ ਐਪਲੀਕੇਸ਼ਨਾਂ ਉਹਨਾਂ ਦੀਆਂ ਦਸੰਬਰ 'ਚ ਸ਼ੁਰੂ ਹੋ ਜਾਣੀਆਂ ਤੇ ਹੋਰ ਮੀਂਹ ਆਊਗਾ ਜਿਹਦੇ ਨਾਲ ਪੁਸ਼ ਡਾਊਨ ਕਰਕੇ ਲੀਸਟ ਖੇਤ ਤੁਹਾਨੂੰ ਉਹ 3-4 ਮਹੀਨੇ ਵੀਡਸ ਤੋਂ ਜਾਣੇ ਦੀ ਦਬਾ ਕੇ ਰੱਖਦਾ ਫਿਰ ਮੈਨੇਜ ਕਰਨਾ ਸੌਖਾ ਹੋ ਜਾਂਦਾ। ਨਹੀਂ ਇਹ ਹੁਣ ਜਿੱਦਾਂ ਇਹ ਵੀਡ ਵਾਲੀ ਸਪਰੇਅ ਕੀਤੀ ਜੀ ਉਹ ਤੋਂ ਮੀਂਹ ਪੈ ਗਿਆ ਫਿਰ ਇਹ ਲੀਚ ਕਰ ਜੂਗੀ, ਅਸਰ ਕਰ ਜਾਊਗੀ ਤਾਂ ਵੀ? ਨਹੀਂ, ਇੱਕ ਦੋ ਵੀਡ ਦੀਆਂ ਵੀ ਸਪਰੇਜ਼ ਬਹੁਤ ਤਰ੍ਹਾਂ ਦੀਆਂ ਹਨਾ, ਠੀਕ ਹੈ। ਤੇ ਕਈ ਤਾਂ ਹੈਗੀਆਂ ਜਿਹੜੀਆਂ ਬਰਨ ਡਾਊਨ ਕਰਦੀਆਂ, ਜਦੋਂ ਵੱਜਦੀਆਂ ਜਿਹੜੇ ਕਾਂਟੈਕਟ ਤੇ ਉੱਥੇ ਉਹਨਾਂ ਨੇ ਸਾੜ ਦੇਣਾ। ਓਕੇ ਠੀਕ ਹੈ। ਉਹ ਜੜ ਨੂੰ ਕੁਝ ਨਹੀਂ ਕਰਦੀਆਂ, ਉਹ ਜਦੋਂ ਫਿਰ ਪਾਣੀ ਲਾਓ ਫਿਰ ਹੋ ਜਾਂਦਾ, ਵੀਡਸ ਆ ਜਾਂਦੀ ਆ। ਤੇ ਕਈ ਵੀਡ ਸਪਰੇਜ਼ ਹੈਗੀਆਂ ਜਿਹੜੀਆਂ ਕਿ ਰੂਟਸ ਨੂੰ ਮਾਰਦੀਆਂ, ਜੜਾਂ ਨੂੰ ਮਾਰਦੀਆਂ, ਤੇ ਉਹ ਹੁਣ ਪ੍ਰੀ-ਮਰਜਨ ਦੇ ਤੌਰ ਤੇ ਗਾਹਾਂ ਜਾ ਕੇ ਕੀਤੀਆਂ ਜਾਣਗੀਆਂ। ਪਹਿਲਾਂ ਸਟਰੋਂਗ ਵੀ ਨਹੀਂ ਨਾ ਕਰ ਸਕਦੇ ਸੀ ਕਰਕੇ, ਜੇ ਤੁਸੀਂ ਹੁਣ ਆ ਬਦਾਮਾਂ ਦੇ ਦੇਖੋ, ਹੋਰ ਵੀ ਕ੍ਰਾਪਸ ਦੇ ਬਰਡਸ ਆ ਜਿਹੜੇ ਨਾ, ਜੇ ਉਹ ਬਰਡਸ ਵੀ ਡੈਮੇਜ ਨਹੀਂ ਕਰਨੇ ਹੋਣੇ ਚਾਹੀਦੇ, ਹੁਣ ਉਹ ਦਸੰਬਰ 'ਚ ਜਾ ਕੇ ਸਭ ਕੁਝ ਹੋ ਜਾਏਗਾ। ਤੇ ਠੀਕ ਹੈ, ਟਾਈਮ ਦੇ ਨਾਲ ਹਰ ਇੱਕ ਚੀਜ਼ ਪ੍ਰੋਗਰੈਸ ਹੋ ਰਹੀ ਆ, ਪਰ ਐਤਕੀ ਐਡੀਸ਼ਨਲ ਟਾਈਮ ਮਿਲ ਗਿਆ ਸੀਗਾ ਹਾਰਵੈਸਟਿੰਗ ਤੋਂ ਬਾਅਦ ਸਾਰੇ ਹੀ ਕ੍ਰਾਪਾਂ ਨੂੰ ਕਿ ਥੋੜਾ ਕਣਾ ਜਿਹੜਾ ਵੀ ਕੰਮ ਫਿਨਿਸ਼ ਕਰਨ ਵਾਲਾ ਉਹ ਹੋ ਜਾਊਗਾ। ਤੇ ਇਸ ਵਕਤ ਹੁਣ ਬੇਸਿਕਲੀ ਜਿਨ੍ਹਾਂ ਨੇ ਕਵਰ ਕ੍ਰਾਪ ਬੀਜਿਆ ਸੀ ਉਹਨਾਂ ਲਈ ਤਾਂ ਸੁਪਰ ਵੈਲਕਮ ਆ, ਮੀਂਹ ਆਇਆ ਉਹਦੇ ਨਾਲ ਕ੍ਰਾਪ ਸੋਹਣਾ ਹੋ ਜਾਣਾ। ਸਹੀ ਹੈ ਹਨਾ, ਤੇ ਫਿਰ ਉਹ ਤੋਂ ਬਾਅਦ ਜੋ ਵੀ ਕੋਈ ਪਲਾਂਟਿੰਗ ਦੀ ਗੱਲ ਹੋਰਗਾ ਉਹ ਹੁਣ ਐਤਕੀ ਹੋਪਫੁਲੀ ਦਸੰਬਰ ਦੇ ਵਿੱਚ ਸ਼ੁਰੂ ਹੋ ਜੂਗੀ। ਮਨੀ ਬੈਟਰ ਰਹਿਣ ਦੇ ਨਾਲ ਕੀ ਜਿਹੜੀਆਂ ਇਸ ਵਾਰ ਜਿਹੜੀਆਂ ਪ੍ਰੈਕਟਿਸਿਸ ਪਿਛਲੀ ਵਾਰੀ ਥੋੜੀਆਂ ਚਲੋ ਵੀ ਸ਼ਨ ਕਰ ਦਿੱਤੀਆਂ ਸੀ, ਨਹੀਂ ਸੀ ਕੀਤੀਆਂ, ਉਹ ਕਿਸਾਨ ਦੁਬਾਰਾ ਅਪਣਾਉਣ ਜਾ ਰਹੇ ਆ? ਕੋਈ ਛੱਡ ਤਾਂ ਨਹੀਂ ਰਹੇ ਜਾਂ ਠੀਕ ਆ? ਕੀ ਬਜਟ ਨੂੰ ਲੈ ਕੇ, ਪ੍ਰੈਕਟਿਸਿਸ ਨੂੰ ਲੈ ਕੇ ਕਿਦਾਂ ਜਿਹੜਾ ਉਹ ਚੱਲ ਰਿਹਾ? ਰਾਜਕਰਨ ਵੀ ਦੇਖੋ, ਇਹ ਕਾਫੀ ਚੈਲੰਜ ਆ ਹਨਾ। ਦੇਖੋ ਆਪਦੇ ਵੱਲੋਂ ਤਾਂ ਹਰ ਇੱਕ ਫਾਰਮਰ ਆਪਦੇ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਬਈ ਜਿਹੜਾ ਕਿ 100% ਦਿੱਤਾ ਜਾਵੇ ਕਿ ਮੇਰਾ ਬੈਟਰ ਕ੍ਰਾਪ ਹੋਵੇ, ਖੇਤ ਵੀ ਬੈਟਰ ਲੱਗੇ, ਸਾਰਾ ਕੁਝ ਬੈਟਰ ਹੋਵੇ। ਪਰ ਜਿਹੜੇ ਆ ਸਾਡੇ ਫਾਈਨੈਂਸ਼ੀਅਲ ਕੰਡੀਸ਼ਨਸ ਰਹੇ ਆ ਉਹਨਾਂ ਨੇ ਇਹ ਹੋਣ ਨਹੀਂ ਦਿੱਤਾ ਹਨਾ। ਤੇ ਹੁਣ ਇਫੈਕਟ ਕ੍ਰਾਪਸ ਦੇ ਅੱਡੋ ਅੱਡ ਹਨਾ। ਤੇ ਕਈ ਕ੍ਰਾਪਸ ਨੂੰ ਜਿੱਦਾਂ ਟਰੀ ਕ੍ਰਾਪਸ ਆ, ਉਹਨਾਂ ਨੂੰ ਜਦੋਂ ਇੱਕ ਵਾਰੀ ਸ਼ਾਕ 'ਚ ਚਲੇ ਜਾਣ 2 ਸਾਲ ਲੱਗ ਜਾਂਦੇ ਆ ਵਾਪਸ ਆਉਣ ਨੂੰ। ਪਰ ਮੋਸਟਲੀ ਜਿਹੜਾ ਮੈਂ ਦੇਖਿਆ ਸੀ ਹੁਣ 2 ਤਰ੍ਹਾਂ ਡਿਵੀਜ਼ਨ ਹੋ ਚੁੱਕੀ ਆ, ਕਿਉਂ ਪ੍ਰਾਈਸ ਥੋੜੀ ਜਿਹੀ ਹੈਲਥੀ ਮੂਵ ਅਪ ਹੋਈ ਆ ਕਿ ਉਹ ਵੀ ਜਾਣੇ ਦੀ ਸਾਡੇ ਕਈ ਮੈਂਬਰਾਂ ਨੇ ਜਿਹੜੇ ਸਾਰੇ ਪੱਗ ਦੇ ਮੈਂਬਰ ਆ ਉਹਨਾਂ ਨੇ ਜ਼ੋਰ ਲਾਇਆ, ਹੱਲਾਸ਼ੇਰੀ ਮਾਰੀ ਆ ਬਈ ਲੀਸਟ ਮੈਸੇਜ ਭੇਜੀਏ। ਜਿਹੜਾ ਮੈਸੇਜ ਭੇਜਣਾ ਬਹੁਤ ਜ਼ਰੂਰੀ ਆ ਕਿ ਮਾਰਕੀਟ ਦੀਆਂ ਪ੍ਰਾਈਸਾਂ ਵਧਾਉਣੀਆਂ ਚਾਹੀਦੀਆਂ, ਕਿ ਜਿਹੜੀ ਸਪਲਾਈ ਆ ਉਹ ਉਨੀ ਸਪਲਾਈ ਹੈ ਨਹੀਂ ਜਿੰਨੀ ਸਪਲਾਈ ਅਨਾਉਂਸ ਕੀਤੀ ਜਾਂਦੀ ਆ। ਉਹਦੇ ਰਿਜ਼ਲਟ ਵੀ ਜਿੰਨਾ ਕੁ ਅਸੀਂ ਐਜ਼ ਫਾਰਮਰ ਜਾਣੀ ਦੀ ਵੋਇਸ ਆਫ ਦਾ ਰੇਜ਼ ਕਰਾਂਗੇ, ਜਿੰਨਾ ਕੁ ਅਸੀਂ ਲੋਕਾਂ ਨੂੰ ਦੱਸਾਂਗੇ ਉਨਾ ਕੁ ਸਾਨੂੰ ਫਲ ਮਿਲਣਾ ਸ਼ੁਰੂ ਹੋ ਗਿਆ ਹੈ ਨਾ। ਤੇ ਇਸ ਬਦਾਮਾਂ ਦੀ ਪ੍ਰਾਈਸ ਵਧੀ ਆ, ਸੌਗੀ ਦੀ ਪ੍ਰਾਈਸ ਵੀ ਕਾਫੀ ਹਾਈ ਰਹੀ ਆ, ਤੇ ਬਾਕੀ ਕ੍ਰਾਪਸ ਵੀ ਰਿਲੇਟਿਵਲੀ ਠੀਕ ਰਹੇ ਆ। ਕਿ ਵਾਈਨ ਗ੍ਰੇਪਸ ਕਾਫੀ ਹਿੱਟ ਹੋਏ ਆ, ਕਿਉਂ ਜਿਉਂ-ਜਿਉਂ ਇਕਨੋਮਿਕ ਇੰਪੈਕਟਸ ਹੋਏ ਆ ਲੋਕਾਂ ਨੇ ਵਾਈਨ ਪੀਣੀ ਘੱਟ ਕਰਤੀ ਆ। ਠੀਕ ਆ। ਨਹੀਂ ਤਾਂ ਬੰਦਾ ਟੈਨਸ਼ਨ 'ਚ ਜ਼ਿਆਦਾ ਪੀਂਦਾ ਕਹਿੰਦੇ। ਦੂਜਾ ਜਾਂਦੀ ਸ਼ਰਾਬ ਪੀ ਲਈ ਉਹ ਵਾਈਨ ਕਹਿੰਦੇ ਹੁਣ ਜ਼ਿਆਦਾ ਪੀਣੀ ਪੈਂਦੀ ਆ ਹਨਾ। ਵਾਈਨ ਤਾਂ ਲਗਜ਼ਰੀ ਆਈਟਮ 'ਚ ਆ ਜਾਂਦੀ ਆ। ਸਹੀ ਗੱਲ ਆ। ਕਈ ਥਾਵਾਂ ਤੇ ਤਾਂ ਹੈਲਥ 'ਚ ਵੀ ਆ ਜਾਂਦੀ ਆ। ਸਹੀ ਆ ਜੀ। ਯਾ ਤੇ ਸੋ ਲੀਸਟ ਜਾਂਦੀ ਓਵਰਆਲ ਆਈ ਥਿੰਕ ਜਿੱਥੇ ਸਿਚੁਏਸ਼ਨ ਸਾਡੀ ਜਾ ਰਹੀ ਆ ਨਾ, ਅਸੀਂ ਸਿਰਫ ਆਪ ਦਾ ਹੀ ਕੈਲੀਫੋਰਨੀਆ ਦਾ ਦੇਖ ਕੇ ਡਿਸੀਜਨਾਂ ਨਹੀਂ ਬਣਾ ਸਕਦੇ। ਸਾਡੇ ਕੋਲੇ ਨਾ ਇੱਕ ਤਾਂ ਸਾਰੀ ਅਮਰੀਕਾ ਦੀ ਜਿਹੜੀ ਡੋਮੈਸਟਿਕ ਸਿਚੁਏਸ਼ਨ ਫਾਰਮਿੰਗ ਦੀ ਕੀ ਆ ਕਰਕੇ ਇੱਕ ਦੂਜੇ ਨਾਲ ਇੰਟਰ ਰਿਲੇਟਡ ਆ ਹਨਾ। ਤੇ ਫੇਰ ਹੈਗਾ ਗਾ ਜਿੱਦਾਂ ਆਪਾਂ ਦੇਖੋ ਜੇ ਕਿਸੇ ਡਿਪੈਂਡ ਕਰਦਾ ਜਿਹੜੇ ਸਾਡੇ ਕਾਸਟ ਸਟਰਕਚਰ ਆ, ਇੰਪੈਕਟਸ ਆ,
ਹੈ ਨਾ, ਕੋਰਨ ਦਾ ਕੀ ਆ, ਸੋਇਆਬੀਨਸ ਦਾ ਕੀ ਆ, ਕਾਟਨਸ ਦਾ ਕੀ ਆ, ਜਿਹੜੇ ਕੈਲੀਫੋਰਨੀਆ ਦੇ ਮੇਜਰ ਐਗਰੀਕਲਚਰ ਕ੍ਰਾਪ ਗਿਣੇ ਜਾਂਦੇ ਆ। ਜਦੋਂ ਉਹਨਾਂ ਦੀ ਪਲਾਂਟੇਸ਼ਨ, ਉਹਨਾਂ ਦੀ ਪ੍ਰਾਈਸ ਵੱਧਦੀ ਆ, ਫਿਰ ਆਬਵੀਅਸਲੀ ਉਹਨਾਂ ਦੇ ਏਕਰੇਜ ਵੱਧ ਜਾਂਦੀ ਆ। ਏਕਰੇਜ ਵੱਧਦੀ ਆ ਤੇ ਫਿਰ ਸਾਡੇ ਉਹ ਕਾਸਟ ਤੇ ਕੈਲੀਫੋਰਨੀਆ ਤੇ ਇਫੈਕਟ ਕਰਦੀ ਆ, ਕਰਕੇ ਅਸੀਂ ਸਪੈਸ਼ਲ ਸਟ੍ਰੀਮ ਕ੍ਰਾਪਸ ਦੇ ਵਿੱਚ ਹੈ ਨਹੀਂ ਗੇ, ਹੈ ਨਾ। ਤੇ ਜਿੱਥੇ ਦੇਖੋ ਕੋਰਨ ਨੇ 70 ਤੋਂ 90 ਮਿਲੀਅਨ ਏਕੜ ਲਾ ਦੇਣੇ ਆ, ਸਾਡਾ ਤਾਂ ਹੈ ਹੀ 1.3 ਮਿਲੀਅਨ। ਬਦਾਮ ਆ, ਗ੍ਰੇਪਸ ਉਹੀ ਰਹਿ ਗਏ ਆ, ਉਹਨੇ ਕੀ ਜਾਣੀ ਦੀ ਪਿਸਟੈਚੀਓਜ਼ ਆ, ਹੈ ਨਾ। ਜਦੋਂ ਸਕੇਲ ਨੂੰ ਮੈਜ਼ਰ ਕਰਦੇ ਆ ਅਸੀਂ, ਸਕੇਲ ਅਪ ਨਹੀਂ ਹੁੰਦੇ ਜਿੰਨਾ ਉਹ ਦੂਸਰੇ ਕ੍ਰਾਪਸ ਕਰ ਜਾਂਦੇ ਆ। ਸੋ ਇਸ ਕਰਕੇ ਡੋਮੈਸਟਿਕ ਵੀ ਦੇਖਣਾ ਪੈਂਦਾ। ਫਿਰ ਜਿਹੜੀ ਇੰਟਰਨੈਸ਼ਨਲ ਮਾਰਕੀਟ ਆ, ਹੁਣ ਟ੍ਰੇਡਸ ਦੇ ਇਸ਼ੂਜ਼, ਜਿਹੜੇ ਟ੍ਰੇਡਸ ਦੇ ਚੈਲੰਜਸ ਆਉਣੇ ਆ, ਜਿਹੜੇ ਤੁਹਾਨੂੰ ਡਾਇਰੈਕਟਲੀ ਕੋਈ ਇਨਡਾਇਰੈਕਟਲੀ ਇੰਪੈਕਟ ਕਰਦੇ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਿਹੜਾ ਵੀ ਕੋਈ ਸਪੈਂਡ ਕਰਦਾ ਗਾ, ਟਾਈਮਿੰਗ ਕਰਦਾ, ਉਹ ਪੂਰਾ ਬੈਨੀਫਿਟ ਲੈ ਜਾਂਦਾ। ਜੇ ਜ਼ਿਆਦਾ ਕਰ ਦਿਓਗੇ ਕਈ ਵਾਰੀ ਬੈਨੀਫਿਟ ਨਹੀਂ ਮਿਲਦੇ, ਉਹ ਸਾਰਾ ਦੇਖਣਾ ਪੈਣਾ। ਉੱਥੇ ਉਹ ਜਦੋਂ ਤੁਸੀਂ ਡਿਸਕਸ਼ਨਸ ਕਰਦੇ ਆ, ਜਿਹੜੀਆਂ ਕੁਐਸਚਨ ਇਹ ਨੇ ਵੀ ਸਾਡੇ ਫਾਰਮ ਦੇ ਵਿੱਚ ਕੀ ਆ, ਇਉਂ ਵੀ ਜਾਂਦੀ ਸਾਰੀ ਅਮਰੀਕਾ ਦੀ ਖੇਤੀ ਕਿੱਦਾਂ ਚੱਲ ਰਹੀ ਆ। ਜਦੋਂ ਤੁਸੀਂ ਇਹ ਸਮਝ ਆਉਣੀ ਸ਼ੁਰੂ ਆ ਜਾਂਦੀ ਆ ਤੇ ਬਾਕੀ ਚੀਜ਼ਾਂ ਸਾਰੀਆਂ ਇਨਲਾਈਨ ਹੋ ਜਾਂਦੀਆਂ। ਪਰ ਇਹ ਹੋਪ ਹੈਗੀ ਆ ਕਿ ਡਿਮਾਂਡ ਵਧੂਗੀ, ਤੇ ਇਸ ਕਰਕੇ ਜਿਹੜੇ ਸਾਡੇ ਕੈਲੀਫੋਰਨੀਆ ਦੇ ਓਨ ਚੈਲੰਜਸ ਆ, ਉਹ ਵੀ ਬਣਦੀ ਔਨ ਗੋਇੰਗ ਆ, ਤੇ ਉਹਨਾਂ ਦੇ ਉਹ ਕਿੰਨਾ ਇੰਪੈਕਟਸ ਪਾਉਂਦੇ ਆ, ਤੇ ਫਿਰ ਜਿਹੜੇ ਕਲਾਈਮੇਟ ਚੇਂਜਸ ਆ, ਇਹਨਾਂ ਦੇ ਕੀ ਇੰਪੈਕਟ ਪਾਉਂਦਾ। ਹੁਣ ਤੁਸੀਂ ਦੇਖੋ ਜਿੱਥੇ 7 ਇੰਚ ਮੀਂਹ ਪੈ ਗਿਆ, ਸਹੀ ਗੱਲ, ਉਹ ਸਿਸਟਮ ਹਲੇ ਸੁੱਤਾ ਵੀ ਹੈ ਨਹੀਂਗਾ, ਉੱਥੇ ਡਿਜ਼ੀਜ਼ਸ ਲੱਗਣੀਆਂ ਗੀਆਂ। ਅਜੇ ਡੋਰਮੈਂਸੀ ਹੋਈ ਨਹੀਂ ਸੀ, ਹਲੇ ਡੋਰਮੈਂਸੀ ਹਲੇ ਪੂਰੀ ਨਹੀਂ ਹੋਈ, ਹੈ ਨਾ। ਤੇ ਫਿਰ ਦੂਸਰੇ ਪਾਸੇ ਤੁਸੀਂ ਦੇਖੋ, ਉਹ ਵੀ ਏਰੀਆ ਹੈਗਾ ਜਿੱਥੇ ਮੀਂਹ ਨਹੀਂ ਪਿਆ, ਉਹ ਜਾਣੀ ਦੀ ਪਾਣੀ ਤੋਂ ਡਿਫੀਸ਼ੀਐਂਸੀ ਤੋਂ ਉਹਦੇ ਲਈ ਪ੍ਰੋਬਲਮਸ ਆ ਰਹੀਆਂ ਹੈਗੀਆਂ। ਸੋ ਜਦੋਂ ਤੁਸੀਂ ਆਪਦੇ ਜਿਹੜੇ ਲੋਕੇਸ਼ਨ ਤੇ ਜਿਹੜੇ ਏਰੀਏ ਤੇ ਤੁਹਾਡਾ ਖੇਤ ਆ, ਉਹਦੇ ਪ੍ਰੈਕਟਿਸਿਸ ਵੀ ਬਹੁਤ ਡਿਫਰੈਂਟਸ ਆ, ਤੇ ਉਹਦੇ ਚੈਲੰਜਸ ਵੀ ਬਹੁਤ ਡਿਫਰੈਂਟਸ ਆ, ਤੇ ਉੱਥੇ ਕਾਸਟ ਸਟਰਕਚਰ ਵੀ ਬਹੁਤ ਡਿਫਰੈਂਸਿਸ ਕਰਦਾ। ਉਹ ਕ੍ਰਾਸ ਦਾ ਬੋਰਡ ਅਪਲਾਈ ਨਹੀਂ ਹੁੰਦਾ ਗਾ ਬਈ ਹਾਂ ਵੀ ਪੀਚਸ ਦਾ ਕਾਸਟ ਯੂਨੀਵਰਸਿਟੀ ਇੰਨਾ, ਫ੍ਰੈਜ਼ਨੋ ਇੰਨਾ ਗਾ, ਚਾਹੇ ਵਾਈਸ ਵਰਸਾ ਬਦਾਮਾਂ ਦਾ ਲਾ ਲਓ, ਹੈ ਨਾ। ਹਰ ਇੱਕ ਥਾਂ ਤੇ ਯੀਲਡ ਵੀ ਬਹੁਤ ਡਿਫਰੈਂਸਿਸ ਆ। ਇਉਂ ਹੈਗਾ ਗਾ ਕਿ ਤੁਸੀਂ ਹਰ ਇੱਕ ਥਾਂ ਤੇ ਆਪਦੀ ਮੈਕਸਿਮਾਈਜ਼ ਕਰ ਸਕਦੇ ਆ। ਕੁਐਸਚਨ ਇਹ ਆ ਕਿ ਜਿਹੜੇ ਤੁਹਾਡੇ ਪ੍ਰੈਕਟਿਸਿਸ ਆ, ਮੈਨੇਜਮੈਂਟ ਆ, ਉਹਦੇ ਉਹ ਸਟੈਪਸ ਕੀ ਆ। ਠੀਕ ਹੈ। ਸੋ ਹੁਣ ਜਦੋਂ ਆਪਾਂ ਕਰਦੇ ਹਾਂ ਜਿਹੜੀਆਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਦੀਆਂ ਵੀ ਨਾਲ ਹੀ ਜਿਹੜੀ ਗੱਲ ਕਰ ਲਈਏ, ਇੰਨੇ ਜ਼ਿਆਦਾ ਮੀਂਹ ਇੱਕ ਪਾਸੇ ਪੈਣਾ, ਇੱਕ ਪਾਸੇ ਘੱਟ ਪੈਣਾ, ਉੱਤੋਂ ਸਿਗਮਾ ਦਾ ਜਿਹੜਾ ਉਹ ਜ਼ੋਰ ਆ, ਵੈਲੀ ਦੇ ਉੱਤੇ ਇਸ ਦਾ ਬੜਾ ਜ਼ੋਰ ਪੈਣਾ, ਸੀ ਵਾਟਰ ਰਾਈਜ਼ ਜਾਂ ਓਸ਼ਨ ਰਾਈਜ਼ ਦੀ ਚਰਚਾ ਜਿਹੜੀ ਉਹ ਤੇਜ਼ ਆ, ਦੁਬਾਰਾ ਚੱਲੀ ਆ। ਜੇ ਉਹ ਵੱਧਦਾ ਆ ਤੇ ਇਹਦਾ ਮਤਲਬ ਜਿਹੜਾ ਖਾਰਾ ਪਾਣੀ ਆ, ਲੂਣ ਵਾਲਾ ਪਾਣੀ ਆ, ਉਹ ਡੈਲਟਾ ਦੇ ਵਿੱਚ ਹੋਰ ਵਧੂਗਾ। ਇਹਦਾ ਮਤਲਬ ਹੋਰ ਜ਼ਿਆਦਾ ਪਾਣੀ ਉਧਰਲੇ ਪਾਸੇ ਨੂੰ ਛੱਡਣਗੇ ਤੇ ਵੈਲੀ ਫਿਰ ਰਹਿ ਜਾਊਗੀ। ਨੋ, ਐਬਸੋਲੂਟਲੀ। ਹੁਣ ਤੁਸੀਂ ਦੇਖੋ, ਜਦੋਂ ਸੀ ਰਾਈਜ਼ ਹੁੰਦੀ ਆ, ਹੋਵੇ ਭਾਵੇਂ 1 ਇੰਚ, ਬਹੁਤ ਜ਼ਿਆਦਾ ਰਾਈਜ਼ ਆ, ਹਨਾ। ਜਿਹੜਾ ਵੋਲੀਅਮ ਵਾਟਰ ਆ ਨਾ, ਜਦੋਂ 70% ਸੀ ਦਾ ਪਾਣੀ ਆ, ਉਹ ਸਾਲਟੀ ਆ, ਉਹਨੂੰ ਆਫਸੈਟ ਕਰਨ ਦੇ ਲਈ ਜਿਹੜਾ ਜਾਂਦੀ ਡੈਲਟਾ ਦਾ ਅਪ ਨੋਰਥ ਦਾ ਪਾਣੀ ਆ, ਐਬਸੋਲੂਟਲੀ ਜ਼ਿਆਦਾ ਪਾਉਣਾ ਪਊਗਾ, ਹੈ ਨਾ। ਇੱਕ ਤਾਂ ਇਫੈਕਟ ਇਹ ਹੋ ਗਏ। ਦੂਸਰਾ ਇਹ ਹੋ ਗਿਆ, ਜਿਹੜਾ ਹੁਣ ਤੁਸੀਂ ਏਰੀਏਸ ਦੇਖਦੇ ਆ, ਵਾਟਸਨਵਿਲ, ਉਹ ਦੂਸਰੇ ਉਸ ਏਰੀਏ ਦੇ ਵਿੱਚ ਸਾਲਟ ਨੇ ਪੁਸ਼ ਕਰਨਾ ਇਨਵਰਡ, ਤੇ ਉਹਨਾਂ ਦੇ ਜਿਹੜੀ ਟ੍ਰੀਟਮੈਂਟ, ਜਿਹੜੇ ਉਹਨਾਂ ਦੇ ਸੋਲੂਸ਼ਨ ਹੋਣਗੇ, ਉਹਨਾਂ ਤੇ ਵੀ ਫੋਕਸ ਕਰਨਾ ਪਊਗਾ। ਤੇ ਜਿਹੜਾ ਦੂਸਰਾ ਇਫੈਕਟ ਪੈਂਦਾ ਗਾ, ਜਿੱਦਾਂ ਆਪਾਂ ਹੁਣ ਥੋੜਾ ਜਿਹਾ ਜਾਣਦੀ, ਆਪਾਂ ਨੂੰ ਫਸਟ ਟਾਈਮ ਮਿਲਿਆ ਗਾ ਵੀ ਦੇਖੋ ਸਟੋਰਮ ਆ ਰਿਹਾ ਗਾ, ਇੰਨਾ ਵੱਡਾ ਗਾ, ਹੈ ਨਾ। ਉਹ ਜਦੋਂ ਸਟੋਰਮ ਵੀ ਬਣਦੇ ਆ ਨਾ, ਜਦੋਂ ਕਲਾਉਡਸ, ਜਦੋਂ ਸੀ ਰਾਈਜ਼ ਹੋ ਜਾਂਦੀ ਆ, ਕਲਾਉਡ ਪਿਕਅਪ ਹੁੰਦੇ ਆ, ਉਹ ਬਹੁਤ ਭਾਰੇ, ਛੇਤੀ ਪਿਕਅਪ ਹੋ ਜਾਂਦੇ ਆ, ਭਾਰੇ ਹੁੰਦੇ ਆ, ਤੇ ਉਹ ਡਿੱਗ ਵੀ ਇੱਕ ਥਾਂ ਤੇ ਪੈਂਦੇ ਆ। ਫਿਰ ਜਿੱਥੇ ਮੀਂਹ ਪਊ ਬਹੁਤ ਜ਼ਿਆਦਾ ਪਊਗਾ, ਜਿੱਥੇ ਡਰਾਈ ਹੋ ਉੱਥੇ ਬਹੁਤ ਜ਼ਿਆਦਾ ਡਰਾਈ ਹੋ ਜਾਣਾ, ਹੈ ਨਾ। ਤੇ ਹੁਣ ਜਿਹੜੇ ਆਪਾਂ ਸਿਨੈਰੀਓਜ਼ ਦੇਖ ਰਹੇ ਆ ਨਾ, ਵੀ ਜਾਣਦੀ
ਤੁਹਾਡੇ ਜਾਂਦੀ ਮੀਂਹ ਬਹੁਤ ਪੈ ਗਿਆ ਅਕ੍ਰਾਸ ਦ ਸਟਰੀਟ, ਉੱਥੇ ਹਲੇ ਸੁੱਕਾ ਹੀ ਹੈ ਨਾ। ਜਿਹੜੀ ਸਪਾਟ ਰੇਨ ਜਿਹੜੀ ਮੀਂਹ ਪੈਂਦਾ ਗਾ, ਉਹ ਇਹ ਸਾਰੇ ਕਲਾਈਮੇਟ ਚੇਂਜ ਇੰਪੈਕਟ ਦੇ ਰਿਜ਼ਲਟਸ ਹੈ ਨਾ। ਤੇ ਹਲੇ ਵੀ ਦੇਖੋ ਜਿਹੜਾ ਆਪਾਂ ਕਹਿੰਦੇ ਆ ਵੀ ਜਾਂਦੀ ਜਿਹੜਾ ਸਾਡਾ ਆਈਸਬਰਗ ਆ ਉਹ ਕੰਟੀਨਿਊ ਤੋਂ ਮੈਲਟ ਹੋ ਰਹੇ ਆ, ਪਾਣੀ ਵੱਧ ਰਿਹਾ ਗਾ, ਹੈ ਨਾ। ਤੇ ਉਹ ਸਾਰਾ, ਤੇ ਨਾਲੇ ਦੂਸਰਾ ਤੁਸੀਂ ਜਦੋਂ ਸਭ ਤੋਂ ਜੇ ਚੰਗੀ ਵਾਟਰ ਡਿਸਟ੍ਰਿਕਟ ਗਿਣੀ ਜਾਂਦੀ ਆ ਸੈਂਟਰਲ ਵੈਲੀ ਚ, ਇੱਥੇ ਆਪਣੇ ਏਰੀਆ ਚ FID ਆ, ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ, ਹੈ ਨਾ। ਨੋਰਮਲੀ ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਦਾ ਜਿੰਨੀ ਆਪਣੇ ਲਾਸਟ ਈਅਰ ਸਨੋ ਪਈ ਸੀ, ਹਾਂਜੀ, ਪਾਣੀ ਨਹੀਂ ਮੁੱਕਦਾ ਹੁੰਦਾ ਅਕਤੂਬਰ ਤੱਕ। ਇਸ ਵਾਰ ਸੁੱਕੀਆਂ ਨਹਿਰਾਂ, ਸੁੱਕੀਆਂ ਇਹਨਾਂ ਨੇ ਸਪਟੈਂਬਰ ਚ ਹੀ ਬੰਦ ਕਰ ਦਿੱਤੀ ਸੀ, ਅਗਸਤ ਚ ਹੀ ਬੰਦ ਕਰਤੀ ਸੀ ਐਕਚੁਅਲੀ ਪਲੱਗ। ਉਹ ਕਹਿੰਦੇ ਵੀ ਸਾਡੇ ਕੋਲੇ ਪਾਣੀ ਹੈ ਨਹੀਂ। ਉਹਦਾ ਰੀਜ਼ਨ ਕੀ ਸੀ ਵੀ ਜਿਹੜੀ ਸਾਡੇ ਇੰਨੀ ਹੀਟ ਪਈ ਆ, ਉਹਨੇ ਸਨੋ ਐਡੀ ਛੇਤੀ ਮਿਲਟ ਕਰਤੀ ਆ, ਰਨ ਆਫ ਹੋ ਗਿਆ, ਤੇ ਸਾਡੇ ਕੋਲੇ ਉਹ ਉਹਨਾਂ ਜਾਣੀ ਦੀ ਇੰਫਰਾਸਟ੍ਰਕਚਰ ਹੈ ਨਹੀਂ ਜਿੰਨਾ ਚਾਹੀਦਾ ਉਹਨੂੰ ਕਰੈਕਟ ਕਰਨ ਲਈ। ਰੈਜ਼ਰਵਾਇਰ ਉਹਨੇ ਨਹੀਂ ਹੈਗੇ ਵੀ ਆਪਾਂ ਪਾਣੀ ਜਿਹੜਾ ਉਹ ਸਾਂਭ ਰੱਖੀਏ। ਉਹਦਾ ਸੈਨ ਲੂਇਸ ਰੈਜ਼ਰਵਾਇਰ ਜਿਹੜਾ 152 ਤੇ ਆ, ਉਹਨੂੰ ਕੁਝ ਫੁੱਟ ਉੱਚੇ ਕਰਨ ਨੂੰ ਇਜਾਜ਼ਤ ਮਿਲ ਗਈ ਹੈ। ਚਲੋ ਹੋਪਫੁਲੀ ਉਹਦੇ ਨਾਲ ਫਰਕ ਪਵੇ, ਪਰ ਇਹ ਵੀ ਉਹ ਨੈਚੁਰਲ ਨਹੀਂ ਆ, ਉਹ ਵੀ ਪਾਣੀ ਪੰਪ ਕਰਕੇ ਉਹਦੇ ਵਿੱਚ ਭਰਿਆ ਜਾਂਦਾ ਹੈ। ਹਾਂ, ਉਹ ਵੀ ਜੇ ਜਾਣ ਦੀ ਮੱਛੀਆਂ ਨਾ ਆਈਆਂ ਫਿਰ ਉਧਰ ਨੂੰ ਪਾਣੀ ਭਰ ਹੋਣਾ ਨਾ, ਨਹੀਂ ਤਾਂ ਫਿਰ ਜਿਹੜੇ ਜਾਣਦੀ ਜਿਨ੍ਹਾਂ ਨੇ ਉਹ ਅਪਰੂਵ ਕਰਾਇਆ ਉਹਨਾਂ ਦੀ ਫੰਡ ਹੀ ਮਸਾਂ ਪੂਰੀ ਹੋਣੀ ਆ। ਸਹੀ ਗੱਲ ਆ। ਤੇ ਮੱਛੀਆਂ ਨੇ, ਛੋਟੀਆਂ ਜਿਹੀਆਂ ਮੱਛੀਆਂ ਨੇ ਲੋਕਾਂ ਨੂੰ ਵਿਪਤਾ ਪਾਈ ਆ ਪੂਰੀ। ਨਹੀਂ, ਵੈਲਕਮ ਸਟੈਪ ਆ, ਹੈ ਨਾ। ਨਹੀਂ, ਐਕਚੁਅਲੀ ਜਿਹੜੇ ਸਾਡੇ ਫੈਡਰਲ ਦੇ ਸਟੇਟ ਦੇ ਲਾ ਨਾ ਬਹੁਤ ਪਾਣੀ ਦੇ ਲਈ ਬਹੁਤ ਡਿਫਰੈਂਟ ਆ, ਤੇ ਉਹ ਇੱਕ ਦੂਜੇ ਨਾਲ ਕਲਾਈਡ ਕਰਦੇ। ਸਹੀ ਗੱਲ ਆ ਜੀ। ਹਾਂ, ਤੇ ਹਾਂ, ਸਾਰੇ ਆਪਦੀ ਥਾਂ ਤੇ ਰਾਈਟ ਆ। এনवायरमेंटਲਿਸਟ ਕਹਿੰਦੇ ਆ ਵੀ ਤੁਸੀਂ ਇਹ ਕਰ ਨਹੀਂ ਸਕਦੇ, ਹੈ ਨਾ। ਤੇ ਜਦੋਂ ਇਹ ਲਾਜ਼ ਬਣੇ, ਜਦੋਂ ਇਹ ਰੂਲਸ ਪਾਸ ਹੋਏ, ਫਾਰਮਰ ਹੈ ਨਹੀਂ ਸੀ, ਟੇਬਲ ਤੇ ਬੈਠੇ ਨਹੀਂ, ਉਦੋਂ ਮਿਸਿੰਗ ਹੋ ਰਹੇ ਸੀ, ਹਨਾ। ਤੇ ਹੁਣ ਜਦੋਂ ਇਫੈਕਟ ਪੈਣਾ ਸ਼ੁਰੂ ਹੋਇਆ, ਆਪਾਂ ਤਾਂ ਹੁਣ ਹੀ ਮੱਛੀਆਂ ਯਾਦ ਆਈਆਂ, ਪਹਿਲਾਂ ਤਾਂ ਕੋਈ ਇੰਨਾ ਨਹੀਂ ਸੀ, ਏਦਾਂ ਨਹੀਂ ਸੀ, ਫਰਕ ਨਹੀਂ ਸੀ ਪੈਂਦਾ। ਬਿਲਕੁਲ, ਰਕਬਾ ਹੌਲੀ ਵੱਧਦਾ ਗਿਆ, ਪਾਣੀ ਦੀ ਡਿਮਾਂਡ ਵੱਧਦੀ ਗਈ, ਥੱਲੋਂ ਜਿਹੜਾ ਉਹ ਕਰਦੇ ਰਹੇ, ਸਬਸਿਡੈਂਸ ਹੁੰਦੀ ਰਹੀ, ਫਿਰ ਇਵੈਂਚੁਅਲੀ ਉਹਨਾਂ ਨੇ ਸਿਗਮਾ ਬਣਾ ਲਿਆ, ਤੇ ਹੁਣ ਸਿਗਮਾ ਦੀ ਮਾਹਰ ਆ, ਤੇ ਫਿਰ ਹੁਣ ਆਪਣੇ ਸਾਹਮਣੇ ਉਹ ਸਾਰਾ ਕੁਝ ਜਿਹੜਾ ਉਹ ਪੇਸ਼ ਹੋ ਰਿਹਾ। ਸੋ ਇਹ ਓਵਰਨਾਈਟ ਨਹੀਂ ਹੋਇਆ, ਇਹ ਕਈ ਸਾਲਾਂ ਦਹਾਕਿਆਂ ਦੇ ਕਰਕੇ ਹੋਇਆ, ਤੇ ਇਹਨੂੰ ਸੁਧਾਰਨ ਨੂੰ ਵੀ ਕਈ ਦਹਾਕੇ ਜਿਹੜੇ ਆ ਉਹ ਲੱਗਣਗੇ। ਦੇਖੋ, ਰੂਲਸ ਜਿਹੜੇ ਪਾਣੀ ਦੇ ਲਾਜ਼ ਬਣ ਰਹੇ ਸੀ ਨਾ, ਜਿਹੜੀ ਮੌਂਟਰੀਅਲ ਕਨਵੈਨਸ਼ਨਸ ਗਿਣੀਆਂ ਜਾਂਦੀਆਂ ਸਾਰੀਆਂ ਪੋਸਟ ਹੋਈਆਂ ਵੀ ਉਹ 90s ਚ ਹੋਈਆਂ ਹੈ ਨਾ। 90s ਦੇ ਵਿੱਚ ਬੜੇ ਵਕੀਲ, ਬੜੇ ਪਾਣੀ ਦੇ ਮਾਹਰ ਇਕੱਠੇ ਹੋਏ ਸੀਗੇ, ਤੇ ਮੁੜ ਕੇ ਫਿਰ ਪਾਣੀ ਦੇ ਲਾਜ਼ ਜਿਹੜੇ ਚੇਂਜ ਹੋਏ, ਫਿਰ ਰਾਈਟਸ ਚੇਂਜ ਹੋਏ, ਹੈ ਨਾ। ਤੇ ਜਾ ਕੇ ਜਦੋਂ ਇਫੈਕਟ ਪਿਆ ਜਾ ਕੇ ਆਪਾਂ ਨੂੰ 20 ਤੋਂ ਬਾਅਦ 15-20 ਸਾਲ ਬਾਅਦ, 25 ਸਾਲ ਬਾਅਦ ਫਿਰ ਪਤਾ ਲੱਗਦਾ ਵੀ ਜਦੋਂ ਉਹ ਬੰਦੇ ਬੈਠੇ ਸੀ, ਉਹਨਾਂ ਨੇ ਜਾਣਦੀ ਉਹਨਾਂ ਦਾ ਸੀ ਕੀ। ਬਿਲਕੁਲ ਜੀ। ਅਗਲੀ ਆਪਾਂ ਹੁਣ ਜਗਵੀਰ ਜੀ ਗੱਲ ਕਰ ਲੈਂਦੇ ਆ, ਜਸਵੀਰ ਜੀ, ਸੌਰੀ ਵੀ ਜਿਹੜੀ 5 ਦਸੰਬਰ ਨੂੰ ਮੀਟਿੰਗ ਆ ਪੱਗ ਦੀ, ਜਿਹੜੀ ਇਹ ਮੀਟਿੰਗ ਆ ਸਿਗਮਾ ਨੂੰ ਲੈ ਕੇ ਆ, ਜਿਹੜੀ ਹੁਣ ਸਿਗਮਾ ਦੀ ਆਪਾਂ ਗੱਲ ਕਰ ਰਹੇ ਆ, ਇਹ ਜਿਹੜੀ ਵਰਕਸ਼ਾਪ ਆ, ਇਸ ਦੇ ਬਾਰੇ ਹੁਣ ਥੋੜੀ ਜਾਣਕਾਰੀ ਦੱਸੋ। ਪਹਿਲਾਂ ਤਾਂ ਕਦੋਂ ਆ, ਕਿੰਨੇ ਵਜੇ ਆ, ਉਹ ਥੋੜਾ ਦੱਸੋ, ਕਿਉਂ ਆਏ, ਫਿਰ ਆਪਾਂ ਉਸ ਦੇ ਉੱਤੇ ਗੱਲ ਕਰਦੇ ਹਾਂ। ਰਾਜਕਰਮੀ ਜੇ ਦੇਖੋ, ਪੱਗ ਦੀ ਜਿਹੜੀ ਆਪਣੀ ਮੇਨ ਜਿਹੜੇ ਚੈਲੰਜ ਇਸ਼ੂ ਜਦੋਂ ਦੇ ਵੀ ਸ਼ੁਰੂ ਹੋਏ ਆ, ਉਹ ਪਾਣੀ ਤੋਂ ਹੋਏ ਆ। ਪਾਣੀ ਤੋਂ ਹੋਏ, ਵਾਕਈ। ਤੇ ਉਹ ਪਹਿਲਾਂ ਜਾਂਦੀ ਮਡੇਰੇ ਤੋਂ, ਜਦੋਂ ਪਹਿਲਾਂ ਜਾਂਦੀ ਇਸ਼ੂਜ਼ ਆਏ ਆ, ਉੱਥੋਂ ਸਾਰਾ ਕੰਮ ਸ਼ੁਰੂ ਹੁੰਦਾ, ਤੇ ਉਦੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਅਨਫੋਰਚੂਨਟਲੀ ਜਦੋਂ ਅਸੀਂ ਦੇਖ ਰਹੇ ਸੀ ਉਸ ਟਾਈਮ ਦੇ ਵਿੱਚ, ਕੋਈ ਵੀ ਕੈਲੀਫੋਰਨੀਆ ਦੀ ਆਰਗੇਨਾਈਜੇਸ਼ਨ ਹੈ ਨਹੀਂ ਸੀ ਜਿਹੜੇ ਫਾਰਮਰਾਂ ਨੂੰ ਰਿਪਰੈਜ਼ੈਂਟ ਕਰਦੀ ਆ। ਸਾਰੇ ਹੀ ਜਾਣੀ ਦੀ ਨਾ ਉਹ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਸੀ ਸਾਰਿਆਂ ਦੇ, ਤੇ ਲਾਜ਼ ਵੀ ਪਤਾ ਨਹੀਂ ਸੀ। ਉਦੋਂ ਤਾਂ ਬਾਹਲੇ ਲੋਕਾਂ ਨੂੰ ਸਿਗਮੇ ਦੇ ਨਾਂ ਦਾ ਨਹੀਂ ਸੀ ਪਤਾ ਵੀ ਸਿਗਮਾ ਹੈ ਕੀ ਚੀਜ਼। ਵਾਕਈ, ਬਿਲਕੁਲ, ਹੈ ਨਾ। ਤੇ ਚਲੋ ਫਿਰ ਆਪਣਾ ਜਾਂਦੀ ਜਦੋਂ ਉੱਥੇ ਸੈਕਰਾਮੈਂਟੋ ਗਏ, ਪ੍ਰੋਟੈਸਟ ਕੀਤਾ,
ਉਹਦੇ ਨਾਲ ਪੱਗ ਦਾ ਜਾਂਦੀ ਲੀਸਟ ਕੋਈ ਨਾ ਕੋਈ ਆਪਣੇ ਪ੍ਰੋਟੈਸਟ ਦੇ ਨਾਲ ਨਾ ਸਾਨੂੰ ਬਹੁਤ ਹੀ ਆਰਗੇਨਾਈਜੇਸ਼ਨ ਜਿਹੜੀਆਂ ਚਿਰਾਂ ਦੀਆਂ ਐਕਸਪਰਟਸ ਇਸ ਏਰੀਏ ਦੇ ਵਿੱਚ ਹੈਗੀਆਂ, ਉਹਨਾਂ ਨੇ ਹੱਥ ਫੜਿਆ, ਉਹਨਾਂ ਨੇ ਦੱਸਿਆ, ਉਹਨਾਂ ਤੋਂ ਸਮਝਿਆ ਸਾਰਾ, ਤੇ ਉਹ ਜਾਣੀ ਦੀ ਫਿਰ ਕੰਮ ਕੀਤਾ, ਹੈਨਾ। ਠੀਕ ਹੈ। ਜਦੋਂ ਹੁਣ ਬਿਲਡ ਅਪ ਹੁੰਦੀਆਂ ਹੈ ਨਾ, ਹਲੇ ਵੀ ਆਪਣੇ ਮੋਸਟਲੀ ਤਾਂ ਜਿਹੜੇ ਕਾਰਪੋਰੇਟ ਫਾਰਮ ਲੈ ਲਓ, ਉਹ ਤਾਂ ਅੱਜ ਤੋਂ 5-7 ਪਹਿਲਾਂ ਵੇਚ ਕੇ ਬਾਹਰ ਨਿਕਲ ਗਏ। ਜਿਹੜੇ ਪਹਿਲਾਂ ਸਿਗਮਾ ਨਾਲ ਐਨ ਵਿੱਚ ਵਿਚਾਲੇ ਨੈਗੋਸ਼ੀਏਟ ਕਰਦੇ ਸੀ, ਹੈਨਾ। ਹੁਣ ਜੇ ਦੇਖੋ ਸਾਡੀਆਂ ਜਾਣੀ ਦੀ ਮੀਟਿੰਗਸ ਪੱਗ ਦੀ ਕੰਟੀਨਿਊਸ ਰਹੀ ਆ ਇੰਗੇਜਮੈਂਟ, ਹੈਨਾ, ਡਿਫਰੈਂਟ ਏਜੰਸੀ ਨਾਲ, ਗਵਰਨਮੈਂਟ ਦੀ ਨਾਲ, ਡਿਫਰੈਂਟ GSS ਦੇ ਨਾਲ, ਜੋ ਵੀ ਮੀਟਿੰਗਾਂ ਕੈਲੀਫੋਰਨੀਆ 'ਚ ਹੁੰਦੀਆਂ ਸੀ, ਉੱਥੇ ਪਾਰਟਿਸਿਪੇਸ਼ਨ ਕੋਈ ਨਾ ਕੋਈ ਜਾਂਦਾ ਸੀ, ਹੈਨਾ। ਤੇ ਹੌਲੀ ਰੈਕਗਨਾਈਜ਼ ਹੁੰਦੇ ਪੱਗ ਨੂੰ ਅਸੀਂ, ਜਿਹੜੀ ਲਾਸਟ ਮੀਟਿੰਗਾਂ ਹੋਈਆਂ ਮਹੀਨਾ ਖੰਡ ਪਹਿਲਾਂ, ਉਹ ਹੋਈ ਸੀ ਕੈਲੀਫੋਰਨੀਆ ਦੀ ਜਿਹੜੀ ਐਗ ਸੈਕਟਰੀ ਆ ਕੈਰਨ ਰਾਸ, ਉਹਦੇ ਨਾਲ। ਕੈਰਨ ਦੇ ਜਦੋਂ ਉੱਥੇ ਉਹਦੇ ਕਾਫੀ ਡਿਫਰੈਂਟ ਟੀਮਾਂ, ਗਰੁੱਪਸ ਆਏ ਹੋਏ ਸੀ, ਹੈਨਾ, ਜਿਹਦੇ ਵਿੱਚ ਜਾਣੀ ਦੀ ਪੱਗ ਦੀ ਟੀਮ ਪੂਰੀ ਉੱਥੇ ਪਾਰਟਿਸਿਪੇਟ ਕਰ ਰਹੀ ਸੀ, ਜਿਹਦੇ ਵਿੱਚ ਅਰਸ਼ਦੀਪ ਸਿੰਘ, ਦੀਪ ਸਿੰਘ ਤੇ ਮੈਂ, ਅਸੀਂ ਤਿੰਨੇ ਜਾਣੇ ਸੀਗੇ। ਉਹਨਾਂ ਨੂੰ ਜਦੋਂ ਉਹੀ ਫੇਰ ਦੱਸਿਆ ਵੀ ਜਾਣੀ ਦੀ ਜਿਹੜਾ ਵੀ ਸਿਗਮਾ ਕੋਈ ਜਾਣੀ ਦੀ ਅਸੀਂ ਅਗੇਂਸਟ ਨਹੀਂ ਗੇ, ਮਾੜੀ ਨਹੀਂ ਗੀ, ਕਿਉਂ এনवायरमेंट ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਔਰ ਮੇਨ ਜਿਹੜੀ ਚੈਲੰਜ ਇਸ਼ੂ ਆਉਂਦੀ ਆ ਉਹਦੇ ਹੈਗਾ ਗਾ ਕਿ ਇੱਕ ਤਾਂ ਕਮਿਊਨੀਕੇਸ਼ਨ ਹੈ ਨਹੀਂ ਸੀ, ਤੇ ਦੂਸਰਾ ਹੈ ਨਹੀਂ ਵੀ ਜਿਹੜਾ ਇਕਨੋਮਿਕ ਇੰਪੈਕਟ ਪੈਂਦਾ ਵੀ ਉਹਦਾ ਹੱਲ ਕੀ ਆ। ਤੇ ਕੁਐਸਚਨ ਪੁੱਛਣ ਨੂੰ, ਦੱਸਣ ਨੂੰ ਕੋਈ ਤਿਆਰ ਨਹੀਂ, ਇੰਗੇਜਮੈਂਟ ਹੁੰਦਾ ਨਹੀਂ। ਤੇ ਫਰਦਰ ਮੋਰ ਵੀ ਅਸੀਂ ਮਾਈਨੋਰਿਟੀ ਕਮਿਊਨਿਟੀ ਆ, ਅਸੀਂ 25% ਕੈਲੀਫੋਰਨੀਆ ਦੇ ਬਦਾਮ ਓਨ ਕਰਦੇ ਆ, ਵੀ ਸਾਨੂੰ ਤਾਂ ਤੁਸੀਂ ਸਮਝਾਇਆ ਹੀ ਨਹੀਂ। ਸੋ ਜਿਹੜਾ ਫਿਰ ਨਾ ਐਕਚੁਅਲੀ ਕੈਰਨ ਰਾਸ ਉਹਦੇ ਆਪ ਇਨੀਸ਼ੀਏਟਿਵ ਲਿਆ, ਮੀਟਿੰਗ ਸੈੱਟ ਕੀਤੀ ਆ, ਬਈ ਜਾਣਦੀ ਅਸੀਂ ਪੰਜਾਬੀਆਂ ਨੂੰ ਪੰਜਾਬੀ ਦੇ ਵਿੱਚ ਆ ਕੇ ਸਿਗਮਾ ਦੀ ਪੂਰੀ ਜਾਣਦੀ ਲਾ ਦੀ ਇੰਪਲੀਮੈਂਟੇਸ਼ਨ ਦੀ, ਤੇ ਹਾਲ ਤੱਕ ਜੋ ਪ੍ਰਵੇਸ਼ਨ ਹੋਇਆ, ਜੋ ਗਾਂ ਨੂੰ ਹੋਊਗਾ, ਅਸੀਂ ਆਨਸਰ ਕਰਾਂਗੇ। ਉਹਦੇ ਵਿੱਚ ਹੁਣ ਦੇਖੋ 5 ਦਸੰਬਰ ਨੂੰ USDA ਆ ਰਿਹਾ, ਓਕੇ, ਤੇ DW ਆ ਰਿਹਾ, ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ, ਹੈਨਾ। ਫਿਰ ਸਟੇਟ ਵਾਟਰ ਰਿਸੋਰਸਿਸ ਉਹ ਵੀ ਆ ਰਹੇ ਆ, ਜਿਹੜੇ ਜਾਂਦੀ ਐਨਫੋਰਸ ਕਰਦੇ ਆ। ਤੇ ਉਹਦੇ ਦੂਸਰੇ ਫਿਰ ਨਾਲ CDFA, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਤੇ ਉਹਨਾਂ ਨੇ ਆਪ ਹੀ ਚਿੱਠੀਆਂ ਪੱਤਰ ਭੇਜੇ ਆ, ਜਿਹੜੇ ਲੋਕਲ GSAs ਆ। ਠੀਕ ਹੈ। ਲੋਕਲ GSA ਜਿੱਦਾਂ ਹੈਗੇ ਆ ਇੱਥੇ ਫ੍ਰੈਜ਼ਨੋ ਦਾ FID ਆ, ਹੈਨਾ, ਮੈਗਜ਼ਾ ਹੈਗੀ ਆ, ਇਹਨਾਂ ਨੇ ਸਾਰਿਆਂ ਨੇ ਸਾਨੂੰ ਰੀਚ ਕੀਤਾ ਵੀ ਅਸੀਂ ਆਵਾਂਗੇ ਚਾਹੇ ਨਹੀਂ ਆਵਾਂਗੇ, ਜੋ ਵੀ ਜਾਣਦੀ ਕੀ ਆ ਕਿ ਉਹ ਸਾਰਾ ਜਾਣੀ ਦੀ DWR ਸਟੇਟ ਵਾਟਰ ਬੋਰਡ ਦਾ ਇਨੀਸ਼ੀਏਟਿਵ ਆ, ਵੀ ਜਾਣੀ ਦੀ ਉਹਨਾਂ ਨੇ ਸਾਰਿਆਂ ਨੂੰ ਸੱਦਿਆ ਵੀ ਉੱਥੇ ਆਵੋ, ਕੋਈ ਇਦਾਂ ਦਾ ਪੰਜਾਬੀ ਨੂੰ ਕੁਐਸਚਨ ਆ ਸਕਦਾ ਜਿਹੜਾ ਤੁਹਾਡੇ ਲੋਕਲ GSA ਤੇ ਹੋਵੇ, ਤੁਸੀਂ ਪਾਰਟਿਸਿਪੇਟ ਕਰੋ। ਉਹ ਵੀ ਆ ਰਹੇ ਆ, ਪਰ ਦੇਖੋ ਹਾਲ ਤੱਕ ਆਪਾਂ ਨੂੰ 3-4 ਸਾਲ ਲੱਗ ਗਏ ਆ ਇਸ ਲੈਵਲ ਤੇ ਜਾਣ ਨੂੰ। ਬਿਲਕੁਲ, ਬੜੀ ਮਿਹਨਤ ਆ, ਬੜੀ ਮੁਸ਼ੱਕਤ ਕੀਤੀ ਹੈ ਇਸ ਲਈ। ਹਾਂਜੀ, ਕੈਰਨ ਰਾਸ ਉਹ ਡਾਇਰੈਕਟਲੀ ਸਾਡੇ ਗਵਰਨਰ ਨੂੰ ਰਿਪੋਰਟ ਕਰਦੀ ਆ, ਹੈਨਾ। ਹੁਣ ਦੇਖੋ ਉਸ ਲੈਵਲ ਦੀ ਮੀਟਿੰਗ ਤੇ ਜਦੋਂ ਸੈੱਟ ਹੋਈ ਹੋਵੇ, ਸਾਡਾ ਫਿਰ ਪੰਜਾਬੀਆਂ ਨੂੰ ਰਿਕੁਐਸਟ ਹੀ ਆ, ਸਾਰੇ ਫਾਰਮਰਾਂ ਨੂੰ ਨਹੀਂ, ਇੱਥੇ ਸਾਰੀ ਵੈਲੀ ਨੂੰ ਰਿਕੁਐਸਟ ਆ, ਭਾਵੇਂ ਟਰੱਕਿੰਗ ਆ, ਕੋਈ ਵੀ ਬਿਜ਼ਨਸ ਆ, ਵੀ ਜੇ ਤੀਜਾ ਹਿੱਸਾ ਵੈਲੀ ਦਾ ਇੱਥੋਂ ਕੱਟ ਹੋਣ ਤੇ ਜਾ ਰਿਹਾ ਗਾ, ਕੌਚਲਾ ਤੋਂ ਲੈ ਕੇ ਹੇਠਾਂ ਤੱਕ, ਵੇਕਰਸਫੀਲਡ ਤੱਕ, ਉਹ ਸਾਰਿਆਂ ਨੂੰ ਇੰਪੈਕਟ ਕਰੂਗਾ। ਤੁਸੀਂ ਮੀਟਿੰਗ ਤੇ ਉੱਥੇ ਆਵੋ, ਲੀਸਟ ਪਾਰਟਿਸਿਪੇਟ ਕਰੋ, ਆਪਦੇ ਸਾਰੇ ਫੈਮਲੀਜ਼ ਲੈ ਕੇ ਆਵੋ, ਨਿਆਣਿਆਂ ਨੂੰ ਲੈ ਕੇ ਆਵੋ, ਲੀਸਟ ਉਹਨੂੰ ਵੀ ਪਤਾ ਲੱਗੇ ਵੀ ਸਿਗਮਾ ਕਾਹਤੋਂ ਸ਼ੁਰੂ ਕੀਤਾ, ਕੀ ਆ, ਕਦੋਂ ਉਹਦੇ ਜਾਣ ਦੀ ਡੀਟੇਲਸ, ਇੰਪਲੀਮੈਂਟੇਸ਼ਨ ਕਿੱਦਾਂ ਹੋ ਰਹੀ ਆ। ਕੱਲ ਨੂੰ ਜਦੋਂ ਪ੍ਰਵੇਸ਼ਨ ਤੇ ਗਏ, ਕਿੰਨਾ ਜਾਂਦੀ ਕਾਸਟ ਆਊਗਾ, ਕਿੰਨੀ ਪ੍ਰਾਈਸ ਆਊਗੀ, ਉੱਥੇ ਉਹ ਸਾਰੇ ਕੁਐਸਚਨ ਜਾਂਦੀ ਉਹ ਆਨਸਰ ਕਰਨਗੇ, ਹੈਨਾ। ਤੇ ਸਵਾਲਾਂ ਦੇ ਜਵਾਬ ਦੇਣ ਹੀ ਆ ਰਹੇ ਆ। ਤੇ ਫਰਦਰ ਮੋਰ ਤੁਸੀਂ ਹੁਣ ਦੇਖੋ, ਇਹ ਪੱਗ ਦਾ ਤੇ ਸਟੇਟ ਵਾਟਰ ਬੋਰਡ ਦਾ, ਇਹਨਾਂ ਦਾ ਟੋਟਲੀ ਇਨੀਸ਼ੀਏਟਿਵ ਆ ਦੋਨਾਂ ਦਾ, ਹੈਨਾ। ਤੇ ਜੋ ਵੀ ਉਹਨਾਂ ਨੇ ਵਾਇਸੇਲੀਆ ਕਨਵੈਨਸ਼ਨ ਸੈਂਟਰ ਬੁਕਿੰਗ ਕਰ ਲਈ ਆ,
ਜਿੱਥੇ 500 ਬੰਦਾ ਪੇ ਕਰ ਸਕਦਾ, ਅਸੀਂ ਇਹ ਵੀ ਆਪਣੇ ਸਰੋਤਿਆਂ ਨੂੰ ਦੱਸ ਦਈਏ, ਉਹ ਪੱਗ ਨਹੀਂ ਪੇ ਕਰ ਰਹੀ, ਉਹ ਸਟੇਟ ਕਰ ਰਹੀ ਆ। ਸਟੇਟ ਨੇ ਆਪ ਕਰਾਇਆ ਆ, ਤੁਹਾਡੇ ਸਹਿਯੋਗ ਨਾਲ ਆ ਵੀ ਪੰਜਾਬੀ ਵੱਧ ਤੋਂ ਵੱਧ ਕਿਸਾਨ ਆਉਣ। ਹਾਂ, ਵੱਧ ਤੋਂ ਵੱਧ ਕਿਸਾਨ ਆਉਣ। ਆਈ ਥਿੰਕ ਸਾਡਾ ਫਰਜ਼ ਬਣਦਾ, ਜੇ ਅਸੀਂ ਉੱਥੇ ਦਿਖਾਵਾਂਗੇ 500 ਬੰਦਾ ਉੱਥੇ 400 ਹੋਵੇ, ਫਿਰ ਗਾਹਾਂ ਨੂੰ ਜੋ ਕੋਈ ਹੋਰ ਵੀ ਪ੍ਰੋਬਲਮਸ ਆਉਂਦੀਆਂ, ਅਸੀਂ ਉਹਨਾਂ ਨਾਲ ਟੇਬਲ ਤੇ ਬਹਿ ਕੇ ਡਿਸਕਸ ਕਰ ਸਕਦੇ ਹਾਂ, ਉਹਨਾਂ ਦਾ ਕੋਈ ਸੋਲੂਸ਼ਨ ਲੱਭ ਸਕਦੇ ਹਾਂ, ਹੈਨਾ। ਤੇ ਜੇ ਅਸੀਂ ਜਾਣੀ ਦੀ ਨਹੀਂ ਉੱਥੇ ਬੰਦੇ ਘੱਟ ਆਉਂਦੇ ਆ, ਫਿਰ ਅਗਲਿਆਂ ਨੇ ਉੱਥੋਂ ਫਿਰ ਜੱਜ ਵੀ ਹੁੰਦਾ ਗਾ। ਇਹ ਸਾਰੀਆਂ ਚੀਜ਼ਾਂ ਦਾ ਸਿਹਰਾ ਜਾਂਦਾ ਜਿਹੜਾ ਆਪਾਂ ਕਿਸਾਨ ਮੇਲਾ ਲਾਇਆ ਸੀ ਸਮਰ, ਉਦੋਂ ਜੋ ਵੀ ਪਾਰਟਿਸਿਪੇਸ਼ਨ ਉਹਨਾਂ ਨੇ ਦੇਖੀ, ਕੈਰਨ ਰਾਸ ਆਪ ਮਾਨੀਟਰ ਕਰ ਰਹੀ ਸੀ ਸੈਕਰਾਮੈਂਟੋ। ਵੀ ਜਿੰਨੇ ਕੁ ਸਾਡੇ ਭਾਈ ਬੰਦਾ ਨੇ ਹਿੱਸਾ ਪਾਇਆ ਇਹਦੇ ਵਿੱਚ, ਉਦੋਂ 2000 ਬੰਦੇ ਆਏ, ਜਿਹਨਾਂ 'ਚ ਨਾਨ ਪੰਜਾਬੀ ਵੀ ਸੀ। ਉਹਨੇ ਇੱਕ ਪਲੇਟਫਾਰਮ ਸੈੱਟ ਕੀਤਾ ਗਾ ਕਿ ਜਾਣਦੀ ਅਸੀਂ ਗਾਹਾਂ ਐਨਗੇਜ ਹੋ ਸਕਦੇ ਹਾਂ ਰਾਈਟ ਲੈਵਲ ਤੇ। ਅਸੀਂ ਜਾਣਦੀ ਕੋਈ ਚੀਜ਼ ਜਿਹੜੇ ਲਾਜ਼ ਬਣਦੇ ਆ ਉਹਨਾਂ 'ਚ ਪਾਰਟਿਸਿਪੇਟ ਕਰ ਸਕਦੇ ਹਾਂ। ਤੇ ਜੇ ਕੋਈ ਹਾਲੇ ਪਾਣੀ ਦਾ ਤਾਂ ਇੱਕ ਇਸ਼ੂ ਆ, ਬਹੁਤ ਕਲਾਈਮੇਟ ਰਿਲੇਟਡ ਇਸ਼ੂਜ਼ ਆਉਣੇ ਆ ਗਾਹਾਂ ਨੂੰ, ਉਹਨਾਂ ਇਸ਼ੂਆਂ ਨੂੰ ਹੈਂਡਲ ਕਿਹਨੇ ਕਰਨਾ। ਹਾਲ ਤੱਕ ਵੀ ਅਸੀਂ ਹੋਪ ਇਹ ਆ ਵੀ ਉਹ ਪੱਗ ਕੰਟੀਨਿਊ ਐਨਗੇਜ ਉਹਨਾਂ ਨਾਲ ਰੱਖੂਗੀ। ਉਹ ਤਾਂ ਹੀ ਹੋ ਸਕਦੇ ਆ ਵੀ ਜੇ ਅਸੀਂ ਆਪ ਪਾਰਟਿਸਿਪੇਟ, ਸਾਡੇ ਇਉਂ ਨਹੀਂ ਵੀ ਸਾਨੂੰ ਪਤਾ ਨਹੀਂ ਲੱਗਿਆ। ਐਰਕੀ ਤਾਂ ਉਹਨਾਂ ਨੇ ਪੰਜਾਬੀ ਦੇ ਇੰਟਰਪ੍ਰੀਟਰ ਵੀ ਨਾਲ ਲੈ ਕੇ ਆਉਣੇ ਆ, ਤੁਹਾਨੂੰ ਪੰਜਾਬੀ 'ਚ ਸਮਝਾ ਕੇ ਜਾਣਾ। ਬਿਲਕੁਲ ਬਿਲਕੁਲ, ਜਿਹਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ, ਇਸ ਵਾਰ ਉਹ ਆ ਰਹੇ ਆ, ਪੰਜਾਬੀ 'ਚ ਹੋਊਗਾ। ਸੋ ਇਹ 5 ਤਰੀਕ ਨੂੰ ਆ, 5 ਦਸੰਬਰ ਨੂੰ ਆ, ਵੀਰਵਾਰ ਦਾ ਦਿਨ ਬਣਦਾ ਤੇ ਸ਼ਾਮੀ 5 ਤੋਂ 8 ਵਜੇ ਤੱਕ ਵਾਈਸੇਲੀਆ ਕਨਵੈਨਸ਼ਨ ਸੈਂਟਰ ਦੇ ਵਿੱਚ ਆ। ਸੋ ਪਹੁੰਚਿਓ ਜ਼ਰੂਰ। ਇੱਥੇ ਇਹ ਵੀ ਗੱਲ ਜਸਵੀਰ ਜੀ ਇਹ ਕਰਨੀ ਬਣਦੀ ਆ ਵੀ ਜੇ ਭਾਈ ਇਹੋ ਜਿਹੇ ਮੌਕਿਆਂ ਦੇ ਉੱਤੇ ਵੀ ਨਾ ਪਹੁੰਚੇ, ਫਿਰ ਅਗਲੇ ਕਾਹਤੋਂ ਗੱਲ ਕਰਨ ਤੁਹਾਡੇ ਨਾਲ। ਫਿਰ ਉਹਨਾਂ ਨੇ ਕਹਿਣਾ ਵੀ ਜੇ ਤੁਹਾਨੂੰ ਕੋਈ ਫਰਕ ਹੀ ਨਹੀਂ ਹੈਗਾ, ਤੁਸੀਂ ਸਾਰਾ ਕੁਝ ਤੁਹਾਡੇ ਲਈ ਠੀਕ ਆ, ਫਿਰ ਬਾਅਦ ਦੇ ਵਿੱਚ ਰੌਲਾ ਰੱਪਾ ਕਾਹਦਾ ਪਾਉਂਦੇ ਰਹਿੰਦੇ ਆ। ਹੁਣ ਕਿੰਨੇ ਚਿਰ ਤੋਂ ਉਹਨਾਂ ਨੇ ਦੱਸਿਆ ਹੋਇਆ, ਹੁਣ ਤਾਂ ਸਾਰੇ ਕਿਸਾਨਾਂ ਨੂੰ, ਚਾਹੇ ਉਹ ਮਡੇਰਾ ਰਹਿੰਦਾ ਹੈ, ਚਾਹੇ ਚੋਚਲਾ ਆ, ਚਾਹੇ ਉਹ ਟਰੇਸੀ ਵਾਲੇ ਪਾਸੇ, ਚਾਹੇ ਕਿਤੇ ਵੀ ਆ, ਕੋਈ ਟਾਈਮ ਕੱਢੋ। ਇਵੈਂਚੁਅਲੀ ਤੁਹਾਡੇ ਸਾਰਿਆਂ ਦੇ ਪਾਣੀ ਦੀ ਜਿਹੜੀ ਇਹ ਚਰਚਾ ਹੋਣੀ ਆ, ਜਿਹੜੀ ਆਪਾਂ ਚਰਚਾ ਸੁਣੀ ਵੀ 1.5 ਮਿਲੀਅਨ ਤੋਂ 2 ਮਿਲੀਅਨ ਤੱਕ ਲੈਂਡ ਫੈਲੋ ਹੋ ਜਾਣੀ ਆ, ਉਹ ਖੇਤੀ ਲਾਇਕ ਰਹਿਣੀ ਹੋਈ ਨਹੀਂ, ਪਾਣੀ ਹੋਈ ਨਹੀਂ ਮਿਲਣਾ। ਤੁਹਾਡੇ ਲਈ ਹੋਣਾ ਕੀ ਆ, ਤੁਹਾਡਾ ਭਵਿੱਖ ਕੀ ਹੋਊਗਾ, ਤੁਹਾਡਾ ਫਿਊਚਰ ਕੀ ਆ, ਉਹਦੇ ਬਾਰੇ ਤਾਂ ਭਾਈ ਚਰਚਾ ਹੁਣ ਇਦਾਂ ਹੀ ਹੋਣੀ ਆ। ਉਹ ਸਾਰੀਆਂ ਏਜੰਸੀਆਂ ਆ ਰਹੀਆਂ, ਪੁੱਛਿਓ ਆਪਣੇ ਸਵਾਲ ਉੱਥੇ। ਸੋ ਜ਼ਰੂਰ ਪਹੁੰਚਣਾ ਚਾਹੀਦਾ ਹੈ ਜੀ। ਨਾਲੇ ਨਾ ਰਾਜਕਰਨਵੀਰ, ਆਪਾਂ ਇਹ ਵੀ ਐਡ ਕਰੀਏ, ਜਿਹੜੀਆਂ ਡਿਸਟ੍ਰਿਕਟ 'ਚ ਡਿਚ ਵਾਟਰ ਆਉਂਦਾ, ਕਈਆਂ ਦੇ ਮਨ 'ਚ ਭੁਲੇਖਾ ਵੀ ਉਹ ਸੇਫ ਆ। ਜੇ ਕੱਲ ਨੂੰ ਡਰਾਊਟ ਆ ਗਿਆ, ਮੀਂਹ ਨਾ ਹੋਇਆ, ਪਾਣੀ ਨਾ ਹੋਇਆ, ਸੇਫ ਕੋਈ ਵੀ ਹੈ ਨਹੀਂ। ਸੇਮ ਲਾ ਅਪਲਾਈ ਕਰਦਾ ਸਾਰੀ ਸਟੇਟ ਨੂੰ। ਵੀ ਇਹ ਵੀ ਹੋ ਸਕਦਾ ਵੀ ਕੱਲ ਨੂੰ 2-3 ਸਾਲ ਡਰਾਊਟ ਹੋ ਜੇ, FID ਵਾਲੇ ਬੰਦੇ, ਉਹਨਾਂ ਨੂੰ ਪਾਣੀ ਨਾ ਮਿਲੇ, ਉਹਨਾਂ ਤੇ ਵੀ ਉਹ ਪਲਾਂਟੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ। ਦੇਖੋ ਅਗਲਾ ਪ੍ਰਸ਼ਾਸਨ ਆ ਰਿਹਾ, ਇਹਨਾਂ ਦਾ ਪਿਛਲੀ ਵਾਰੀ ਵੀ ਪੇਚਾ ਪਿਆ ਸੀਗਾ ਵੀ ਫੈਡਰਲ ਪਾਣੀ ਸੂਬੇ ਨੂੰ ਦੇਣਾ ਕਿ ਨਹੀਂ ਦੇਣਾ। ਫਿਰ ਉਹ ਦੁਬਾਰਾ ਰੌਲਾ ਰੱਪਾ ਪਊਗਾ, ਕੈਲੀਫੋਰਨੀਆ ਨਾਲ ਤਾਂ ਸਿੰਘ ਫਸਦੇ ਹੀ ਫਸਦੇ ਆ ਜੀ। ਹਾਂਜੀ, ਨਾਲੇ ਦੇਖੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿੰਦੀਆਂ, ਪਰ ਸਾਡੀ ਪਾਰਟਿਸਿਪੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ। ਜੇ ਅਸੀਂ ਇੱਥੇ ਕੰਟੀਨਿਊ ਜਿੰਨੀ ਜਾਂਦੀ ਮਿਹਨਤ ਕਰਕੇ ਪ੍ਰਾਪਰਟੀਜ਼ ਬਣਾਈਆਂ, ਹੈਨਾ, ਕੰਟੀਨਿਊ ਲੱਗੇ ਹੋਏ ਆ ਵੀ ਸਾਨੂੰ ਇਹ ਨਾ ਇਹ ਚੀਜ਼ਾਂ 'ਚ ਵੀ ਪਾਰਟਿਸਿਪੇਟ ਕਰਨਾ ਪੈਣਾ। ਵੀ ਜੋ ਸਾਨੂੰ ਗਾਈਡ ਕਰਦੇ ਆ, ਸਟੇਟ ਗਾਈਡ ਕਰਦੀ ਆ, ਸਟੇਟ ਨੂੰ ਅਸੀਂ ਕਿੱਦਾਂ ਰਿਸਪੌਂਡ, ਫੀਡਬੈਕ ਦੇਈਏ। ਹੁਣ ਇਹ ਚੀਜ਼ ਆ ਵੀ ਜਾਂਦੀ ਸਟੇਟ ਨੇ ਤਾਂ ਆਪਦਾ ਜਾਂਦੀ ਪੂਰਾ ਖੁੱਲ ਕੇ ਮੂਹਰੇ ਰੱਖ ਦਿੱਤਾ ਗਾ ਪੰਜਾਬੀਆਂ ਦੇ। ਹੁਣ ਪੰਜਾਬੀਆਂ ਦਾ ਦੇਖੋ ਫਰਜ਼ ਬਣਦਾ, ਫਾਰਮਰਾਂ ਦਾ, ਟਰੱਕਿੰਗ ਵਾਲਿਆਂ ਦਾ, ਹੋਰ ਬਿਜ਼ਨਸ ਵਾਲਿਆਂ ਦਾ, ਵੀ ਉੱਥੇ ਆ ਕੇ ਲੀਜ਼ ਸੁਣੋ, ਹੈਨਾ। ਉਹ ਹੋਰ ਨਹੀਂ ਕੁਝ ਮੰਗਦੇ, ਉਹ ਕਹਿੰਦੇ ਵੀ ਤੁਸੀਂ ਆ ਕੇ ਸੁਣੋ, ਜੋ ਵੀ ਤੁਹਾਡੇ ਕੁਐਸਚਨ ਆ ਉਹ ਪੁੱਛੋ, ਪੰਜਾਬੀ 'ਚ ਪੁੱਛੋ, ਉਹਨਾਂ ਨੇ ਤੁਹਾਨੂੰ ਜਾਣਦੀ ਪੂਰੇ ਆਨਸਰ ਦੇਣਗੇ। ਤੇ ਫਰਦਰ ਮੋਰ ਹੁਣ ਦੇਖੋ ਸਾਡੇ ਅੰਕਲ ਜੀ ਆ ਅਜੀਤ ਸਿੰਘ ਗਿੱਲ, ਉਹਨਾਂ ਨੇ ਵੀ ਫੁੱਲ ਅਨਾਉਂਸ ਕੀਤਾ ਵੀ ਦੇਖੋ ਜੇ ਤੁਹਾਡੇ ਕੋਲੇ ਰਾਈਡ ਹੈ ਨਹੀਂ ਗੀ, ਠੀਕ ਆ, ਕੋਈ ਵੀ ਗੁਰਦੁਆਰਾ ਹੈਗਾ ਗਾ, ਜੇ ਉੱਥੇ ਜਾਣ ਦੀ ਤੁਹਾਡੇ 30-50 ਬੰਦੇ ਜਾਣ ਨੂੰ ਤਿਆਰ ਆ, ਉਹ ਬੱਸ ਕਰ ਦੇਣਗੇ। ਹੋਰ ਉੱਥੇ ਕੀ ਚਾਹੀਦਾ। ਹੁਣ ਤੇ ਇਹ ਵੀ ਨਹੀਂ ਬਹਾਨਾ ਵੀ ਰਾਈਡ ਨਹੀਂ, ਰਾਈਡ ਦਾ ਵੀ ਕੋਈ ਬਹਾਨਾ ਹੈ ਨਹੀਂ ਗਾ। ਤੇ ਬਾਕੀ ਫਿਰ ਜਾਣਦੀ ਉੱਥੇ ਪੂਰੇ ਪ੍ਰਬੰਧ ਹੋਣਗੇ ਵੀ ਲੀਸਟ ਉੱਥੇ ਜਾ ਕੇ ਅਸੀਂ ਆਪਦਾ ਫਰਜ਼ ਨਿਭਾ ਸਕਦੇ ਹਾਂ, ਆਪਦੀ ਡਿਊਟੀ ਨਿਭਾ ਸਕਦੇ ਹਾਂ। ਵੀ ਤੁਸੀਂ ਉੱਥੇ ਜਾ ਕੇ ਇਹ ਵੀ
ਪਾਰਟਿਸਿਪੇਟ, ਸੁਣੋ ਉਹਨਾਂ ਦੀਆਂ ਗੱਲਾਂ, ਤੇ ਗਾਹਾਂ ਨੂੰ ਜੇ ਅਸੀਂ ਇਹ ਚੀਜ਼ਾਂ 'ਚ ਸਕਸੈਸਫੁਲ ਹੁੰਨੇ ਆ, ਪੱਗ ਆਪਣਾ ਇੱਕ ਪਲੇਟਫਾਰਮ ਆ ਜਿਹੜਾ ਦੱਸਿਆ ਜਾਂਦਾ ਹੈ ਨਾ, ਜਿਹਦੀ ਆਵਾਜ਼ ਅੱਜ ਕੱਲ੍ਹ ਵਾਸ਼ਿੰਗਟਨ ਤੱਕ ਵੀ ਜਾਂਦੀ ਆ, ਤੇ ਪਰ ਸਟੇਟ ਦੇ ਵਿੱਚ ਅਸੀਂ ਇੱਕੋ ਹੀ ਇੱਕ ਆਰਗੇਨਾਈਜੇਸ਼ਨ ਹੋ ਜਾਾਂਗੇ ਜਿਹੜੀ ਸਾਰੀਆਂ ਇਹ ਸਟੇਟ ਦੀਆਂ ਡਿਫਰੈਂਟ ਏਜੰਸੀਜ਼। ਡਿਫਰੈਂਟ ਏਜੰਸੀਜ਼ ਹੈਗੀਆਂ, ਉਹਨਾਂ ਦੇ ਨਾਲ ਅਸੀਂ ਪੂਰੇ ਫੁੱਲੀ ਅਲਾਈਨਡ ਆ। ਹਨਾ, ਜੀ। ਇਹਦੇ ਲਈ ਸਾਡੇ ਲਈ ਬਹੁਤ ਹੀ ਜ਼ਰੂਰੀ ਆ ਵੀ ਜਾਣੀ ਦੀ ਉੱਥੇ ਇਕੱਠ ਹੋਣਾ ਚਾਹੀਦਾ, ਉੱਥੇ ਜੋ ਵੀ ਆ ਇਹਨਾਂ ਦਾ ਅੱਜ ਤੋਂ 20 ਸਾਲਾਂ ਦਾ ਪਲਾਨ ਵੀ ਇਹਨਾਂ ਨੂੰ ਪਤਾ ਗਾ ਵੀ ਕਲਾਈਮੇਟ ਕਿੱਦਾਂ ਦਾ ਹੋਣਾ। 2040 ਦੀਆਂ ਗੱਲਾਂ ਹੋ ਰਹੀਆਂ, 2050 ਦੀਆਂ ਗੱਲਾਂ ਹੋ ਰਹੀਆਂ ਹੈਗੀਆਂ, ਹੈਨਾ। ਉੱਥੇ ਤੁਸੀਂ ਕੋਈ ਇਨਵੈਸਟ ਕਰਦਾ, ਕਿਸੇ ਨੇ ਖੇਤ ਲੈਣਾ ਗਾ, ਕਿੱਥੇ ਲੈਣਾ, ਕੀ ਹੋਊਗਾ, ਇਹ ਜਿਹੀਆਂ ਮੀਟਿੰਗਸ ਤੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲਦੀ ਆ। ਜੀ, ਸੋ ਸਾਰੇ ਜਾਣਿਆਂ ਨੇ ਜ਼ਰੂਰ ਪਹੁੰਚਣਾ ਹੈ ਜੀ। 5 ਦਸੰਬਰ ਦਾ ਤਰੀਕ ਆ, ਦਿਨ ਹੈਗਾ ਜੀ ਵੀਰਵਾਰ, ਸ਼ਾਮੀ 5 ਤੋਂ 8 ਵਜੇ ਤੱਕ ਵਾਈਸੇਲੀਆ ਕਨਵੈਨਸ਼ਨ ਸੈਂਟਰ ਦੇ ਵਿੱਚ। ਸੋ ਇਹ 5 ਤਰੀਕ ਆਉਣ ਵਾਲੀ ਆ, ਅੱਜ 26 ਤਰੀਕ ਜਿਹੜੀ ਉਹ ਹੋ ਗਈ ਆ, ਤੇ ਅਗਲੇ ਕਮਿੰਗ ਨਹੀਂ, ਉਸ ਤੋਂ ਨੈਕਸਟ ਜਿਹੜਾ ਵੀਰਵਾਰ ਆ, ਉਦੋਂ ਇਹ ਜਿਹੜੀ ਮੀਟਿੰਗ ਆ ਸਿਗਮਾ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਵਰਕਸ਼ਾਪ ਆ। ਤੇ ਸਭ ਤੋਂ ਖੂਬਸੂਰਤ ਗੱਲ ਇਸ ਦੇ ਵਿੱਚ ਇਹ ਆ ਵੀ ਪੰਜਾਬੀ ਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਕਰਨੀ ਆ। ਸੋ ਮੇਕ ਸ਼ੋਰ ਕਰੋ ਵੀ ਉੱਥੇ ਜਿਹੜਾ ਪਹੁੰਚੋ। ਜਿਹੜਾ ਵੀ ਕੋਈ ਜਾਣਾ ਖੇਤੀਬਾੜੀ ਦੇ ਨਾਲ ਸਿੱਧਾ ਸੰਬੰਧਿਤ ਆ, ਉਹਨਾਂ ਨੂੰ ਜਿਹੜਾ ਉਹ ਜ਼ਰੂਰ ਇੱਥੇ ਹਮਲਾ ਮਾਰ ਕੇ ਜਿਹੜਾ ਉਹ ਪਹੁੰਚਣ ਦੀ ਜ਼ਰੂਰਤ ਹੈਗੀ ਆ ਜੀ। ਤੇ ਆਪਾਂ ਇੱਥੇ ਜਸਬੀਰ ਜੀ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜਦੇ ਆ ਤੇ ਐਗਰੀਕਲਚਰ ਟੈਕਨੋਲੋਜੀ ਦੇ ਬਾਰੇ ਜਿਹੜੀ ਆ ਬ੍ਰੇਕ ਤੋਂ ਬਾਅਦ ਦੇ ਵਿੱਚ ਉਹ ਆਪਾਂ ਗੱਲਬਾਤ ਕਰਾਂਗੇ, ਕਿੱਦਾਂ ਉਹ ਫਾਰਮਿੰਗ ਨੂੰ, ਖੇਤੀਬਾੜੀ ਨੂੰ ਹੁਣ ਸ਼ੇਪ ਕਰ ਰਹੀ ਆ, ਉਸ ਦੇ ਬਾਰੇ ਚਰਚਾ ਹੋਊਗੀ। ਜੁੜੇ ਰਹੋ ਏਦਾਂ ਪੰਜਾਬੀ ਰੇਡੀਓ ਯੂਐਸ ਨਾਲ। ਮਿਲਦੇ ਬ੍ਰੇਕ ਤੋਂ ਬਾਅਦ। ਹਾਂਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਫਾਰਮਿੰਗ। ਆਪਣੇ ਨਾਲ ਜੁੜੇ ਹੋਏ ਨੇ ਜਸਪੀਰ ਸਿੰਘ ਜੀ। ਜਸਪੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਅਖੀਰਲੇ ਜਿਹੜੇ ਇਸ ਸੈਗਮੈਂਟ ਦੇ ਵਿੱਚ ਗੱਲਬਾਤ ਆਪਾਂ ਫਾਰਮਿੰਗ ਟੈਕਨੋਲੋਜੀ ਨੂੰ ਲੈ ਕੇ ਕਰਾਂਗੇ। ਸੋ ਜਸਬੀਰ ਜੀ, ਟੈਕਨੋਲੋਜੀ ਲਗਾਤਾਰ ਦਿਨ ਬ ਦਿਨ ਆਪਣੇ ਪੈਰ ਪਸਾਰ ਰਹੀ ਆ। ਤੁਸੀਂ ਟੈਕਨੋਲੋਜੀ ਵਾਲੀ ਕੰਪਨੀ ਦੇ ਵਿੱਚ ਸਿਲੀਕਨ ਵੈਲੀ 'ਚ ਕੰਮ ਵੀ ਕਰਕੇ ਆਏ ਆ, ਤੇ ਹੁਣ ਖੇਤੀਬਾੜੀ ਦੇ ਵਿੱਚ ਵੀ ਟੈਕਨੋਲੋਜੀ ਵੱਧਦੀ ਨੂੰ ਜਿਹੜਾ ਉਹ ਤੁਸੀਂ ਦੇਖ ਰਹੇ ਆ। ਸੋ ਅਗਲਾ ਜਿਹੜਾ ਫਿਊਚਰ ਆ ਉਹ ਇਹੀ ਆ, ਟੈਕਨੋਲੋਜੀ ਆ, ਬਹੁਤ ਕੁਛ ਨਵਾਂ ਆ, ਸੈਂਸਰਸ ਤੋਂ ਲੈ ਕੇ ਹੈਵੀ ਇਕਵਿਪਮੈਂਟ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਨਵੀਂ ਟੈਕਨੋਲੋਜੀ ਦੇ ਨਾਲ ਲੈਸ ਹੋ ਕੇ ਆ ਰਹੀ ਹੈ। ਵੀ ਦੇਖੋ, ਲਾਈਫ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਆ। ਹਰ ਸਾਲ ਚੇਂਜਸ ਆਉਂਦੀਆਂ, 5-10 ਸਾਲਾਂ ਬਾਅਦ ਟੋਟਲੀ ਚੇਂਜ ਹੋ ਜਾਂਦਾ, 20-25 ਸਾਲਾਂ ਬਾਅਦ ਜਨਰੇਸ਼ਨ ਹੀ ਚੇਂਜ ਹੋ ਜਾਂਦੀ ਆ, ਹੈਨਾ। ਜਿਹੜਾ ਆਪਾਂ ਜਨਰੇਸ਼ਨ ਗੈਪ ਕਹਿ ਦਿੰਦੇ ਆ ਵੀ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਦੇ ਵਿੱਚ ਕਿੰਨਾ ਫਰਕ ਹੈ, ਹੈਨਾ।
ਜੀ ਇਦਾਂ ਹੀ ਜੇ ਹੁਣ ਦੇਖਿਆ ਜਾਵੇ ਕਿ ਜੋ ਵੀ ਜਿੱਧਰ ਨੂੰ ਚੀਜ਼ਾਂ ਜਾ ਰਹੀਆਂ ਹੈਗੀਆਂ ਉਹ ਜ਼ਿਆਦਾ ਡਿਪੈਂਡ ਕਰਦੀਆਂ ਟੈਕਨੋਲੋਜੀ ਤੇ ਹੋ ਜਾਣੀਆਂ ਡਿਪੈਂਡੈਂਸ। ਜਿੱਦਾਂ ਠੀਕ ਹੁਣ ਹੈ ਤੁਸੀਂ ਦੇਖੋ ਜਿੰਨਾ ਚਿਰ ਫੋਨ ਨਹੀਂ ਸੀਗਾ ਉਹਨਾਂ ਚਿਰ ਜਾਣਦੀ ਕਿਸੇ ਨੂੰ ਵੀ ਟਾਈਮ ਸੀਗਾ ਪਤਾ ਨਹੀਂ ਇਨਫੋਰਮੇਸ਼ਨ ਨਹੀਂ ਸੀ ਮਿਲਦੀ। ਹੁਣ ਸਮਾਰਟਫੋਨ ਆਏ ਆ ਹਰ ਇੱਕ ਹੀ ਕੋਈ ਜਾਣਦੀ WhatsApp ਤੇ ਬੈਠਾ ਕੋਈ YouTube ਦੇਖ ਰਿਹਾ ਕੋਈ ਕੁਝ ਕਰ ਰਿਹਾ ਇੰਨੀ ਇਨਫੋਰਮੇਸ਼ਨ ਮਿਲਦੀ ਆ ਕਿ ਉਹ ਇਹ ਵੀ ਸਾਰੀ ਟੈਕਨੋਲੋਜੀ ਨੇ ਇਨੇਬਲ ਕੀਤੀ ਆ ਹਨਾ। ਹੂੰ ਖੇਤੀਬਾੜੀ ਦੇ ਵਿੱਚ ਟੈਕਨੋਲੋਜੀ ਆਈ ਆ ਪਰ ਇਹਦੀ ਪੈਨੇਟ੍ਰੇਸ਼ਨ ਬਹੁਤ ਸਲੋ ਆ ਹਨਾ। ਇਸ ਠੀਕ ਹੈ ਕਰਕੇ ਟੈਕਨੋਲੋਜੀ ਦਾ ਮੇਨ ਫੋਕਸ ਉਹੀ ਆ ਵੀ ਕਾਸਟ ਰਿਡਕਸ਼ਨ ਯੀਲਡ ਤੇ ਕੁਆਲਿਟੀ ਇੰਪਰੂਵ ਕਰਨੀ ਤੇ ਕਾਸਟ ਰਿਡਿਊਸ ਕਰਨਾ ਜੀ ਜਿਹੜਾ ਕਿ ਕਾਰਪੋਰੇਟ ਮਾਡਲ ਆ। ਤੇ ਆਪਾਂ ਜਦੋਂ ਪਹਿਲਾਂ ਵੀ ਪੱਗ ਦੇ ਇਨੀਸ਼ੀਏਟਿਵ ਗੋਲਸ ਰੱਖੇ ਹੋਏ ਸੀਗੇ ਉਹਨਾਂ ਦਾ ਮੇਨ ਇਹੀ ਸੀਗਾ ਕਿ ਜਾਣੀ ਦੀ ਵਨ ਆਫ ਦਾ ਕੀ ਗੋਲ ਵਾਸ ਕਿ ਐਗ ਟੈਕਨੋਲੋਜੀ ਦੇ ਵਿੱਚ ਪੱਗ ਦਾ ਕੋਈ ਨਾ ਕੋਈ ਪੂਰਾ ਪਾਰਟਿਸਿਪੇਸ਼ਨ ਹੋਵੇ ਚਾਹੇ ਪਾਰਟਨਰਸ਼ਿਪਸ ਹੋਣ ਜਿਹੜੀਆਂ ਅਸੀਂ ਜਾਣੀ ਦੀ ਲੋਕਾਂ ਨੂੰ ਸੇਵਾ ਦੇ ਸਕੀਏ। ਹੁਣ ਟੈਕਨੋਲੋਜੀ 'ਚ ਦੇਖੋ ਆਪਾਂ ਕਈ ਐਗਜ਼ਾਮਪਲਸ ਲੈਂਦੇ ਆ ਹਨਾ। ਹੁਣ ਇਸ ਵਕਤ ਦੇਖੋ ਇਲੈਕਟ੍ਰਿਕ ਕਾਸਟ ਬਹੁਤ ਜ਼ਿਆਦਾ ਆ ਗਈ ਬਿਜਲੀ ਬਹੁਤ ਮਹਿੰਗੀ ਹੋਈ ਹੈ ਬਹੁਤ ਮਹਿੰਗੀ ਆ ਹਨਾ। ਤੇ ਦੂਸਰਾ ਇਹ ਆ ਵੀ ਜਦੋਂ ਅਸੀਂ ਪਾਣੀ ਲਾਉਂਦੇ ਆ ਇਰੀਗੇਸ਼ਨ ਕਰਦੇ ਆ ਖੇਤਾਂ ਦੀ ਸਭ ਤੋਂ ਹੁਣ ਇੱਕ ਮੇਨ ਕਾਸਟ ਬਿਜਲੀ ਦਾ ਆ ਰਿਹਾ ਜੀ ਤੇ ਦੂਸਰਾ ਹੈਗਾ ਗਾ ਕਿ ਹੁਣ ਉਹਨੂੰ ਸੇਵਿੰਗ ਕਿੱਦਾਂ ਕਰਨੀ ਹੈ ਹਨਾ। ਕਈ ਤਾਂ ਦੇਖੋ ਜਿਹੜੇ ਗਵਰਨਮੈਂਟ ਗ੍ਰਾਂਟਸ ਦੇ ਵੀ ਅਸੀਂ ਜ਼ਿਆਦਾ ਇਨੀਸ਼ੀਏਟਿਵਸ ਲਏ ਵੇ ਆ ਪੱਗ ਦਾ ਗ੍ਰਾਂਟਸ ਮਿਲਣ ਸਾਰਿਆਂ ਨੂੰ ਉਹਦਾ ਇਹ ਆ ਵੀ ਮੋਇਸਚਰ ਸੈਂਸਰਸ ਲੱਗਣ ਜ਼ਿਆਦਾ ਲੱਗਣ ਖੇਤਾਂ ਦੇ ਵਿੱਚ ਹਰ ਇੱਕ 5-10-20 ਏਕੜ ਦੇ ਪਿੱਛੇ ਇੱਕ ਹੋਵੇ ਹਨਾ। ਅਸੀਂ ਸਾਨੂੰ ਪਤਾ ਲੱਗੇ ਵੀ ਜਾਣਦੀ ਸਾਡੀ ਕੰਡੀਸ਼ਨ ਸੋਇਲ ਦੀ ਕੀ ਆ ਅਸੀਂ ਪਾਣੀ ਕਦੋਂ ਲਾਉਣਾ ਕਿੰਨਾ ਲਾਉਣਾ ਫਿਰ ਹੈਗਾ ਰਿਮੋਟ ਸਟਾਰਟ ਆਪਾਂ ਇਹਨਾਂ ਗੱਲ ਨੂੰ ਕੰਟੀਨਿਊ ਕਰਦੇ ਆ। ਆਪਣੇ ਨਾਲ ਇੱਕ ਕਾਲਰ ਆਪਾਂ ਜਸਬੀਰ ਜੀ ਆਪਾਂ ਉਹਨਾਂ ਦੀ ਵੀ ਕਾਲ ਜਿਹੜੀ ਉਹ ਲੈ ਲਈਏ ਜੇ ਉਹਨਾਂ ਦਾ ਸਵਾਲ ਉਹ ਆਪਾਂ ਲੈ ਲੈਂਦੇ ਆ ਤੇ ਜੇ ਕਿਸੇ ਹੋਰ ਨੇ ਵੀ ਕਾਲ ਕਰਨੀ ਉਹਦੇ ਲਈ ਨੰਬਰ ਹੈ ਜੀ 408-272-5200 4082725200 ਜੁੜੇ ਨੇ ਆਪਣੇ ਨਾਲ ਅਰਸ਼ਦੀਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ। ਸਤਿ ਸ਼੍ਰੀ ਅਕਾਲ ਅਰਸ਼ਦੀਪ। ਹਾਂਜੀ ਮੇਰਾ ਕੁਐਸਚਨ ਸੀਗਾ ਜੀ ਟੈਕਨੋਲੋਜੀ ਲਈ ਜਿਹੜਾ ਆਮ ਗਰੋਅਰ ਆ ਉਹਨੂੰ ਹੁਣ ਜਦੋਂ ਆਪਾਂ ਟੈਕਨੋਲੋਜੀ ਬਾਰੇ ਜਿਹਨੂੰ ਜ਼ਿਆਦਾ ਨਹੀਂ ਇਨਫੋਰਮੇਸ਼ਨ ਅਵੇਲੇਬਲ ਉਹਨੂੰ ਕਿਹੋ ਜਿਹੀ ਤਿਆਰੀ ਕਰਨੀ ਚਾਹੀਦੀ ਆ ਮਤਲਬ ਕਿ ਲੋ ਹੈਂਗਿੰਗ ਫਰੂਟ ਉਹਦੇ ਲਈ ਕਿਹੜੇ ਕਿਹੜੇ ਨੇ ਜੀ? ਹਾਂ ਦੇਖੋ ਅਰਸ਼ਦੀਪ ਇਹ ਬੜਾ ਵਧੀਆ ਕੁਐਸਚਨ ਆ। ਆਪਾਂ ਇੱਥੋਂ ਹੀ ਸ਼ੁਰੂ ਹੁੰਨਾ ਵੀ ਲੋ ਹੈਂਗਿੰਗ ਫਰੂਟ ਆ ਜਿੱਥੇ ਤੁਹਾਡਾ ਕਾਸਟ ਜ਼ਿਆਦਾ ਹੁੰਦਾ ਹਨਾ। ਹੁਣ ਤੁਸੀਂ ਦੇਖੋ ਇਰੀਗੇਸ਼ਨ ਤੇ ਆ ਪੰਪ ਦਾ ਜਿੱਥੇ ਡਿਚਸ ਹੈ ਨਹੀਂ ਕਾਸਟ ਬਹੁਤ ਆਉਂਦਾ ਉਹ ਤੁਸੀਂ ਰਿਮੋਟਲੀ ਸਟਾਪ ਕਿੱਦਾਂ ਕਰਨਾ ਪ੍ਰੋਗਰਾਮ ਦੇ ਹਨਾ। 2-3 ਤਰੀਕਿਆਂ ਨਾਲ ਕਰ ਸਕਦੇ ਆ। ਇੱਕ ਤਾਂ ਜਾਂਦੀ ਤੁਸੀਂ ਸਸਤਾ ਜਿਹਾ ਪੈਨਲ ਲਾ ਦਿਓ ਜਿਹੜਾ ਟਾਈਮਰ ਨਾਲ ਚੱਲ ਜੇ ਤੇ ਬੰਦ ਹੋ ਜੇ ਉਹਦੇ 'ਚ ਚੈਲੰਜਸ ਉਹਦੇ 'ਚ ਵੀ ਆਉਂਦੇ ਆ। ਠੀਕ ਹੈ। ਦੂਸਰਾ ਇਹ ਹੈਗਾ ਗਾ ਕਿ ਤੁਸੀਂ ਐਪ ਦੇ ਨਾਲ ਜਦੋਂ ਤੁਹਾਡੇ ਪੀਕ ਟਾਈਮ ਆਉਂਦਾ ਗਾ ਉਦੋਂ ਰੇਟ 10 ਗੁਣਾ ਵੱਧ ਜਾਂਦਾ ਉਹ ਸਟਾਪ ਕਰ ਲਓ ਤੇ ਇਹ ਵੀ ਚੀਜ਼ਾਂ ਫੇਰ ਆ ਜਾਂਦੀ ਆ ਜਦੋਂ ਹੁਣ ਤੁਸੀਂ ਦੇਖਦੇ ਆ ਮੋਇਸਚਰ ਸੈਂਸਰ ਤੇ ਮੈਂ ਪਾਣੀ ਕਦੋਂ ਲਾਉਣਾ ਕਿੰਨਾ ਲਾਉਣਾ ਉਹ ਚੀਜ਼ਾਂ ਨੂਣ ਕਿੰਨਾ ਗਾ ਕਿੱਥੇ ਜੇ ਪਿਆ ਗਾ ਉਹ ਤੁਹਾਨੂੰ ਸਾਰਾ ਦੱਸਦੇ ਆ ਤੇ ਉਹ ਸਾਰਾ ਗਵਰਨਮੈਂਟ ਪ੍ਰੋਵਾਈਡ ਕਰਦੀ ਆ ਨਾਲੇ ਜਾਣਦੀ ਇਹ ਚੀਜ਼ਾਂ ਪਾਰਟ ਆਫ ਦੀ ਜਿਹੜੇ ਗ੍ਰਾਂਟ ਜਿਹੜੇ ਆ ਸਾਰੇ ਪ੍ਰੋਗਰਾਮਸ ਆ ਗਵਰਨਮੈਂਟ ਫੰਡਿੰਗ ਦਿੰਦੀ ਆ ਉਹਦਾ ਜਾਣੀ ਦੀ ਤੁਸੀਂ ਸਿੱਖੋ। ਆਪਾਂ ਜਦੋਂ ਪੱਗ ਦੇ ਸੈਮੀਨਾਰਸ ਲਾਉਂਦੇ ਆ ਮੇਨ ਚੀਜ਼ਾਂ ਇਹੀ ਹੁੰਦੀਆਂ। ਫਿਰ ਹੈਗਾ ਗਾ ਤੁਸੀਂ ਦੇਖਦੇ ਆ ਵੀ ਸਾਡਾ ਜਾਣੀ ਦੀ ਜਿਹੜਾ ਡ੍ਰਿਪ ਸਿਸਟਮ ਆ ਉਹ ਬਾਹਲੇ ਜਿੰਨੇ ਅਸੀਂ ਟੈਸਟ ਕੀਤੇ ਆ ਉਹ ਪਲੱਗ ਹੋ ਜਾਂਦੇ ਆ। ਠੀਕ ਹੈ। ਵੀ ਪਾਣੀ ਦਾ ਫਲੋ ਕਿੰਨਾ ਗਾ ਉਹ ਫਲੋ ਘਟਦਾ ਵੱਧਦਾ ਕਿ ਇੱਕੋ ਜਿਹਾ ਕਿਉਂ ਮੋਸਟ ਫਾਰਮਰ ਜਿਹੜੇ ਪ੍ਰੈਕਟਿਸ ਹੈਗੀ ਆ ਜਦੋਂ ਤੁਸੀਂ ਪੰਪ ਔਨ ਕਰਦੇ ਆ ਉਹ ਫਲੋਮੀਟਰ ਦੇਖ ਲੈਂਦੇ ਆ ਉਦੋਂ ਮੁੜ ਕੇ ਨਹੀਂ ਦੇਖਦੇ ਹਨਾ ਬਈ ਹਾਂ ਮੇਰਾ ਕੰਸਿਸਟੈਂਟਲੀ ਕਿਤੇ ਘਟਿਆ ਵੀ ਵਧਿਆ ਵੀ ਫਿਰ ਪਤਾ ਲੱਗਦਾ ਵੀ ਜਿਹੜਾ ਤੁਹਾਡਾ ਪੰਪ ਆ ਉਹ ਕਿੱਦਾਂ ਚੱਲਦਾ ਕਿੰਨਾ ਪਾਣੀ ਵਾਪਸ ਜਾਂਦਾ ਕਿੰਨਾ ਗਾਹਾਂ ਨੂੰ ਜਾ ਰਿਹਾ ਗਾ ਕਿੰਨੀ ਬਿਜਲੀ ਜ਼ਿਆਦਾ ਆਉਂਦੀ ਆ ਹਨਾ। ਫਿਰ ਤੁਸੀਂ ਦੇਖੋ ਉਹਦਾ ਜਾਣਦੀ ਪਾਣੀ ਦਾ ਪ੍ਰੈਸ਼ਰ ਠੀਕ ਆ ਹਨਾ। ਇਹ ਤਾਂ ਜਿਹੜੀਆਂ ਟੈਕਨੋਲੋਜੀਜ਼ ਫਿਰ ਵੈਦਰ ਆ ਜਾਂਦਾ ਗਾ ਵੀ ਕਿੰਨਾ ਕੁ ਉੱਥੇ ਕਲਾਈਮੇਟ ਚੇਂਜ ਹੋ ਰਿਹਾ ਕਿੰਨਾ ਹਿਊਮਿਡ ਆ ਕਿੰਨਾ ਕੀ ਆ
ਹਨਾ। ਜਿਹੜਾ ਆਮ ਛੋਟਾ ਫਾਰਮਰ ਆ ਲੀਸਟ ਇਹ ਬੇਸਿਕ ਚੀਜ਼ਾਂ ਤੇ ਇੱਥੇ ਤਾਂ ਉਹਨੂੰ ਨਾ ਫੁੱਲ ਹੀ ਟੈਕਨੋਲੋਜੀ 'ਚ ਇੰਟੀਗ੍ਰੇਟ ਹੋਣਾ ਚਾਹੀਦਾ। ਜਿਹੜੇ ਨਹੀਂ ਉਹ ਜਾਂਦੀ ਅਪਰੋਚ ਕਰੋ ਪੱਗ ਨੂੰ, ਅਸੀਂ ਉਹਨਾਂ ਦੀ ਹੈਲਪ ਵੀ ਕਰਾਂਗੇ, ਦੱਸਾਂਗੇ ਵੀ ਗਾਹਾਂ ਨੂੰ ਜਾਂਦੀ ਹੋਰ ਪਲੇਟਫਾਰਮ ਵੀ ਉੱਦਾਂ ਦਾ ਸਟਰੋਂਗ ਬਣਾਵਾਂਗੇ ਜਿਹੜਾ ਕਿ ਇਹ ਦੱਸਿਆ ਜਾਵੇ ਪੰਜਾਬੀ ਦੇ ਵਿੱਚ ਵੀ ਤੇ ਆਮ ਵੀ ਜਾਂਦੀ ਇਹਦੀ ਜਾਣੀ ਦੀ ਜਿੰਨੀ ਸੇਵਿੰਗ ਆ। ਹੁਣ ਦੇਖੋ ਕਈਆਂ ਆਪਣੇ ਗਰੋਅਰਸ ਕਹਿੰਦੇ ਆ ਵੀ ਸਾਡਾ ਕ੍ਰਾਪ ਘਟ ਗਿਆ, ਸਾਡਾ ਸਾਈਜ਼ ਨਹੀਂ ਬਣਿਆ, ਸਾਡੀ ਕੁਆਲਿਟੀ ਉਦਾਂ ਦੀ ਹੈ ਨਹੀਂ ਹੈ। ਪਰ ਉਹਨਾਂ ਜਦੋਂ ਹੁਣ ਨੈਕਸਟ ਕੁਐਸਚਨ ਉਹ ਹੁੰਦਾ ਵੀ ਕਾਹਤੋਂ, ਹੈਨਾ, ਵੀ ਤੁਸੀਂ ਪਾਣੀ ਲਾਇਆ ਸੀ, ਕਿੰਨਾ ਲਾਇਆ ਸੀ, ਹੈਨਾ, ਤੁਹਾਡੇ 40-50 ਏਕੜ ਆ, 40-50 ਏਕੜ ਨੂੰ ਬਰੋਬਰ ਹੀ ਲੱਗਿਆ ਕਿ ਘੱਟ ਲੱਗਿਆ, ਹੈਨਾ। ਉਹ ਸਾਰਾ ਟੈਕਨੋਲੋਜੀਜ਼ ਆ। ਫਿਰ ਜਿਹੜੇ ਟੈਕਨੋਲੋਜੀ ਦੇ ਐਗਟੈਕ ਦੇ ਪਲੇਟਫਾਰਮ ਵੀ ਆ, ਜਿਹੜਾ ਤੁਹਾਡਾ ਸਾਰਾ ਖੇਤ ਆ ਉਹਨੂੰ ਕਿੱਦਾਂ ਦਾ ਸੋਇਲ ਆ, ਕਿੱਦਾਂ ਦਾ ਜਾਣੀ ਦੀ ਉਹ ਉੱਥੇ ਤੁਹਾਡਾ ਡ੍ਰਿਪ ਸਿਸਟਮ ਲੱਗਿਆ, ਉਹ ਦੋਨੇ ਮੈਚ ਕਰਦੇ ਵੀ ਆ। ਉਹ ਨਾ ਹੋਵੇ ਵੀ ਜਾਣਦੀ ਤੁਹਾਨੂੰ 3 ਤਰ੍ਹਾਂ ਦਾ ਸੋਇਲ ਹੋਵੇ, ਇੱਕ ਪਾਸੇ ਪਾਣੀ ਜ਼ਿਆਦਾ ਲੱਗ ਜਾਂਦਾ ਉਹ ਪਡਲਿੰਗ ਕਰੇ, ਦੂਸਰੇ ਪਾਸੇ ਨਫ ਨਹੀਂ ਲੱਗਦਾ, ਉੱਥੇ ਬੂਟੇ ਜਾਣਦੀ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ, ਉਹੀ ਉਹਨਾਂ ਨੂੰ ਨਿਊਟ੍ਰੀਐਂਟ ਖੁਰਾਕ ਨਹੀਂ ਮਿਲਦੀ ਜਿਨ੍ਹਾਂ ਦੇ ਥਰੂ ਫੀਡ ਕਰੀਦੀ ਆ। ਉਹ ਵੀ ਅੱਜ ਕੱਲ੍ਹ ਟੂਲਸ ਜਿਹੜੇ ਬਣੇ ਹੋਏ ਆ ਨਾ ਸਾਰੇ ਖੇਤ ਨੂੰ ਕੈਰੈਕਟਰਾਈਜ਼ ਕਰ ਦਿੰਦੇ ਆ। ਇੱਥੇ ਮੈਂ ਸੌਰੀ ਮੈਂ ਵਿੱਚ ਤੁਹਾਨੂੰ ਰੋਕ ਰਿਹਾ ਅਰਸ਼ਦੀਪ ਤੇ ਜਸਪੀਰ ਭਾਜੀ, ਵੀ ਇੱਥੇ ਇੱਕ ਜਿਹੜਾ ਕੁਐਸਚਨ ਇਹ ਹੋ ਜਾਂਦਾ ਵੀ ਜਦੋਂ ਆਪਾਂ ਟੈਕਨੋਲੋਜੀ ਦੀ ਗੱਲ ਸੁਣਦੇ ਆ ਨਾ, ਕਈ ਵਾਰੀ ਏਦਾਂ ਲੱਗਦਾ ਯਾਰ ਇਹਨੇ ਸਾਰਾ ਕੁਝ ਹੀ ਆਪਣਾ ਹੱਲ ਕਰ ਦੇਣਾ, ਪਰ ਕੀ ਰਿਐਲਿਟੀ ਦੇ ਉੱਤੇ ਜਿਹੜੀ ਉਹ ਕਿਤਾਬ 'ਚ ਲਿਖੀ ਗੱਲ ਆ ਜਾਂ ਜਿਹੜੇ ਉਹ ਪੁਆਇੰਟਸ ਲਿਖੇ ਹੁੰਦੇ ਆ, ਕੀ ਰਿਐਲਿਟੀ ਦੇ ਵਿੱਚ ਟੈਕਨੋਲੋਜੀ ਉਹ ਡਿਲੀਵਰ ਕਰ ਸਕਦੀ ਹੁੰਦੀ ਆ ਜਾਂ ਕਰ ਪਾ ਰਹੀ ਆ, ਜਾਂ ਕਿੰਨਾ ਕੁ ਗੈਪ ਹੁੰਦਾ ਹੈ? ਨਹੀਂ ਦੇਖੋ, ਜੋ ਟੈਕਨੋਲੋਜੀ ਆ ਨਾ, ਕੋਈ ਰਿਸਰਚ ਆ, ਉਹਨਾਂ ਨੇ ਤੁਹਾਨੂੰ ਬੇਸਿਕ ਟੂਲਸ ਦੇ ਦੇਣੇ ਆ, ਹੈਨਾ। ਯੂਜ਼ ਕਰਨਾ ਉਹ ਸਾਰਾ ਕੱਲੇ ਫਾਰਮਰ ਨੂੰ ਆਪ ਤੇ ਆਪਟੀਮਾਈਜ਼ ਕਰਨਾ ਪੈਣਾ। ਉਹ ਨਹੀਂ ਵੀ ਜੇ ਅਸੀਂ ਇੱਕ ਟੈਕਨੋਲੋਜੀ ਇੰਪਲੀਮੈਂਟ ਕਰਤੀ ਤੁਹਾਨੂੰ ਕੋਈ ਨਹੀਂ, ਇਸ ਵਾਸਤੇ ਤੁਹਾਡੇ ਕੋਲੇ ਟੂਲ ਹੈ ਨਹੀਂਗਾ ਜਿਹੜਾ ਕਿ 40 ਏਕੜ ਬਦਾਮਾਂ ਦੇ ਵਿੱਚ ਦੱਸ ਸਕੇ ਵੀ ਜਿਹੜਾ ਜਾਣਦੀ ਆਹ 10ਵੀਂ ਰੋ ਦੇ ਵਿੱਚ 20ਵਾਂ ਬੂਟਾ ਸੀ ਉਹ ਕਿਉਂ ਉਹਨੇ ਕ੍ਰਾਪ ਘੱਟ ਦਿੱਤਾ, ਹੈਨਾ। ਚਾਹੇ ਜਾਣਦੀ ਆਹ ਵੀ ਆਹ ਏਰੀਆ 'ਚ ਕਿਉਂ ਮਾੜਾ ਹੋਇਆ, ਹੈਨਾ। ਉਹ ਟੈਕਨੋਲੋਜੀ ਨੇ ਤੁਹਾਨੂੰ ਟੂਲ ਡਿਵੈਲਪ ਕਰ ਦੇਣੇ ਆ, ਤੁਹਾਨੂੰ ਜਾਣੀ ਦੀ ਇਨਫੋਰਮੇਸ਼ਨ ਦੇ ਦੇਣੀ ਆ ਵੀ ਉਹ ਤੇ ਰਿਐਕਟ ਕਰੋ, ਉਹ ਤੇ ਹੁਣ ਤੁਸੀਂ ਉੱਥੇ ਜਾ ਕੇ ਤੁਹਾਨੂੰ ਕੁਝ ਨਾ ਕੁਝ ਕਰਨਾ ਪੈਣਾ, ਕਰਨਾ ਆਪ ਹੀ ਪੈਣਾ। ਨਹੀਂ ਕਰਨਾ ਤਾਂ ਆਪ ਹੀ ਪੈਣਾ, ਹੈਨਾ। ਜਿੰਨਾ ਚਿਰ ਜਾਂਦੀ ਤੁਸੀਂ ਕਿਸੇ ਨੂੰ ਫਿਰ ਕਹੋਗੇ ਵੀ ਜਾਂਦੀ ਭਾਈ ਉੱਥੇ ਜਾ ਕੇ ਦੇਖ ਕੇ ਆ, ਹੈਨਾ। ਹੁਣ ਇਹ ਜਿਹੜੀ ਟੈਕਨੋਲੋਜੀ ਅਸੀਂ ਕਹਿੰਦੇ ਆ ਨਾ, ਕੋਈ ਬਾਹਲੀ ਵੱਡੀ ਚੀਜ਼ ਨਹੀਂ ਗੀ, ਇਹ ਸਿਰਫ ਜਾਂਦੀ ਉਹ ਟੂਲਸ ਆ ਜਿਹੜੇ ਬਣੇ, ਜਿਹੜੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਆ, ਉਹਨਾਂ ਦੀ ਸਿਰਫ ਜਾਣੀ ਦੀ ਤੁਸੀਂ ਦੇਖ ਕੇ ਉਹਨਾਂ ਤੇ ਤੁਸੀਂ ਰਿਐਕਟ ਕਰ ਸਕਦੇ ਆ, ਹੈਨਾ, ਜਿਹੜੀ ਤੁਸੀਂ ਆਮ ਕੱਲੇ ਖੇਤ 'ਚ ਜਾ ਕੇ ਬੂਟੇ ਨੂੰ ਨਹੀਂ ਦੇਖ ਸਕਦੇ ਜੀ। ਸੋ ਟੈਕਨੋਲੋਜੀ ਹੁਣ ਜਦੋਂ ਇੱਥੋਂ ਸ਼ੁਰੂ ਹੁੰਦੀ ਆ, ਇਹ ਬੇਸਿਕ ਫਾਰਮਰ ਭਾਵੇਂ ਤੁਸੀਂ 40 ਏਕੜ ਦੀ 20 ਏਕੜ ਦੀ ਖੇਤੀ ਕਰਦੇ ਆ, ਉਹ ਚਾਹੀਦਾ ਹੁਣ ਜੇ 20 ਏਕੜ ਵਾਲੇ ਦਾ ਜਾਣੀ ਦੀ ਸਾਰਾ ਖੇਤ ਕੈਰੈਕਟਰਾਈਜ਼ ਕੀਤਾ ਜਾਵੇ, ਉਹਨੂੰ ਦੱਸਿਆ ਜਾਵੇ ਵੀ ਹੈਨਾ ਤੁਸੀਂ ਜਿਪਸਮ ਕਿੰਨੀ ਪਾਉਣੀ ਆ, ਫਰਟੀਲਾਈਜ਼ਰ ਕਿੰਨਾ ਪਾਉਣਾ ਗਾ, ਇਹਦੇ ਵਿੱਚ ਜਾਣੀ ਦੀ ਪੀਐਚ ਉਹਦਾ ਕੀ ਆ, ਉਹ ਕਿੰਨਾ ਕਰੈਕਟ ਹੁੰਦਾ, ਕਿੰਨਾ ਨਹੀਂ ਗਾ, ਕਿੰਨਾ ਵੈਰੀ ਕਰਦਾ ਗਾ, ਉਹ ਸਾਰੀਆਂ ਚੀਜ਼ਾਂ ਟੈਕਨੋਲੋਜੀ ਤੁਹਾਨੂੰ ਅਪਲਾਈ ਕਰ ਦਿੰਦੀ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਪਾਲ ਸਿੰਘ ਜੀ। ਹਾਂਜੀ ਪਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਵੀਰ ਜੀ? ਜੀ ਠੀਕ ਹੈ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਂ ਸਵਾਲ ਤੇ ਨਹੀਂ ਹੈਗਾ ਸੀ, ਮੈਂ ਸਿਰਫ ਇੱਕ ਸੁਜੈਸਟ ਕਰਨਾ ਚਾਹੁੰਦਾ ਸੀਗਾ ਜੀ ਕਿ ਆਪਣੇ ਜਿਹੜੇ ਫਾਰਮਰ ਨੇ ਡੂ ਦੇ ਯੂਟਿਲਾਈਜ਼ ਸੀਵੀਡ ਫਰਟੀਲਾਈਜ਼ਰ? ਹਾਂਜੀ ਵੀਰ ਜੀ, ਇਹਦਾ ਆਨਸਰ ਇਹ ਹੈਗਾ ਗਾ ਕਿ ਜਿਹੜੀ ਸੀਵੀਡ ਕੈਲਪ ਹੈਗੀ ਆ ਨਾ, ਇਹ ਸਾਰੇ ਹੀ ਯੂਜ਼ ਕਰਦੇ ਆ। ਕਈਆਂ ਨੂੰ ਪਤਾ ਨਹੀਂ ਹੁੰਦਾ, ਜਦੋਂ ਤੁਸੀਂ ਨਾ ਹਰ ਇੱਕ ਕੰਪਨੀ ਵਾਲੇ ਕੋਈ ਵੀ ਤੁਹਾਨੂੰ ਪ੍ਰੋਡਕਟ ਦਿੰਦੇ ਆ ਉਹਦੇ ਵਿੱਚ ਸੀਵੀਡ ਹੁੰਦੀ ਆ। ਸੀਵੀਡ ਵੀਰ ਜੀ ਇੱਕ ਤਾਂ ਇਹ ਮਤਲਬ ਖਾਦ ਦੇ ਵਿੱਚ ਮਿਲੀ ਹੁੰਦੀ ਹੈ? ਮਿਲੀ ਹੁੰਦੀ ਹੈ ਹਾਂਜੀ, ਇਹਦੇ ਵਿੱਚ ਮਿਲੀ ਹੁੰਦੀ ਹੈ। ਜਦੋਂ ਤੁਹਾਨੂੰ ਮਾਈਕਰੋ ਨਿਊਟ੍ਰੀਐਂਟ ਦਿੰਦੇ ਆ ਨਾ, ਜਦੋਂ ਤਾਂ ਦੇਖੋ ਵੱਡਾ ਇਹ ਆ ਵੀ ਜਦੋਂ ਤਾਂ UN32 CAN 17 ਤੁਸੀਂ KTS ਹੋਰ ਲੈਂਦੇ ਉਹਨਾਂ 'ਚ ਨਹੀਂ ਗੀ। ਜਦੋਂ ਤੁਸੀਂ ਮਾਈਕਰੋ ਨਿਊਟ੍ਰੀਐਂਟ ਬਾਏ ਕਰਦੇ ਆ, ਤੁਸੀਂ
ਕੋਈ ਆਇਰਨ ਹੋ ਗਈ, ਕੋਈ ਕੈਲਸ਼ੀਅਮ ਹੋ ਗਈ, ਕੋਈ ਹੋਰ ਚੀਜ਼ ਆ, ਉਹਨਾਂ ਦੇ ਵਿੱਚ ਉਹ ਬਲੈਂਡਡ ਹੁੰਦੀ ਆ। ਕਈ ਵਾਰੀ ਲੇਬਲ ਤੇ ਲਿਖੀ ਹੁੰਦੀ ਆ, ਕਈ ਵਾਰੀ ਨਹੀਂ ਲਿਖੀ ਹੁੰਦੀ। ਅੱਛਾ ਜੀ, ਕਿਉਂਕਿ ਅਸੀਂ ਨਾ ਉਹਦਾ ਟੈਸਟ ਇੱਥੇ ਮੈਕਸੀਕੋ 'ਚ ਕੀਤਾ ਸੀ ਜੀ, ਲੈਟਸ ਦੇ ਉੱਤੇ। ਜਿਹੜੀ ਲੈਟਸ 45 ਦਿਨ 'ਚ ਤਿਆਰ ਹੁੰਦੀ ਆ, ਉਹ ਉਹਦੇ ਨਾਲ ਸੀਵੀਡ ਦੇ ਨਾਲ 21 ਦਿਨਾਂ 'ਚ ਤਿਆਰ ਹੋ ਗਈ ਸੀ। ਇੰਨੀ ਇਫੈਕਟਿਵ ਹੈਗੀ। ਠੀਕ ਹੈ, ਟੋਟਲੀ ਐਗਰੀ ਕਰਦੇ ਆ ਵੀਰ ਜੀ। ਇਹ ਜਾਣਦੀ ਸੀਵੀਡ ਦੇ ਇਫੈਕਟ ਆ ਜਿਹੜੇ ਉਹਨਾਂ ਦੇ ਉਹ ਜਾਂਦੀ ਟਰੀਆਂ ਨੂੰ ਜਿਹੜੇ ਸਰਟਨ ਹਾਰਮੋਨ, ਸਰਟਨ ਐਕਟੀਵਿਟੀਜ਼ ਐਕਟੀਵੇਟ ਕਰਦੀਆਂ, ਉਹ ਬਦਾਮਾਂ 'ਚ ਵੀ ਸੇਮ ਆ, ਦੂਸਰੇ ਕਰਾਪਾਂ 'ਚ ਵੀ ਸੇਮ। ਅਸੀਂ ਨਾ ਹੁਣ ਜੀ ਮੈਂ ਚਾਰਟ ਮੰਗਾ ਰਿਹਾ ਜੀ ਇਹਦਾ, ਬਦਾਮਾਂ ਲਈ ਤੇ ਗ੍ਰੇਪਸ ਲਈ ਤੇ ਪਿਸਟੈਸ਼ੀਓਜ਼ ਲਈ। ਉਹਦੇ ਵਾਸਤੇ ਵੀ ਉਹਦੀ ਪ੍ਰੋਡਕਸ਼ਨ ਵੀ ਬਹੁਤ ਅੱਛੀ, ਬਹੁਤ ਵਧਾਏਗੀ। ਤੇ ਪਾਲ ਸਿੰਘ ਜੀ, ਕੀ ਤੁਸੀਂ ਕਿਸੇ ਯੂਨੀਵਰਸਿਟੀ ਦੇ ਨਾਲ ਮਿਲ ਕੇ ਕਰ ਰਹੇ ਆ ਜਾਂ ਤੁਸੀਂ ਪ੍ਰਾਈਵੇਟਲੀ ਇਹ ਸਾਰੇ ਰਿਸਰਚ ਦੇ ਉੱਤੇ ਲੱਗੇ ਆ? ਅਸੀਂ ਨਹੀਂ, ਆਪਣਾ ਫਾਰਮਰਸ ਦੇ ਨਾਲ ਮਿਲ ਕੇ ਕਰ ਰਹੇ ਹਾਂ ਜੀ। ਫਾਰਮਰਸ ਦੇ ਨਾਲ ਮਿਲ ਕੇ ਕਰ ਰਹੇ ਆ ਜੀ। ਤੁਸੀਂ ਆਫਲਾਈਨ ਭਾਵੇਂ ਨਾ ਮੈਨੂੰ ਕੰਟੈਕਟ ਕਰ ਲਿਓ, ਆਪਣੇ ਕੋਲੇ ਸਾਰੀ ਇਨਫੋਰਮੇਸ਼ਨ ਹੈਗੀ ਆ ਬਈ ਕਿੱਥੇ ਕਿੰਨੀ ਯੂਜ਼ ਕਰਦੇ ਆ, ਕਿੰਨੇ ਸੀਵੀਡ ਨਹੀਂ, ਅੱਜ ਕੱਲ ਅਮੀਨੋ ਐਸਿਡਸ ਵੀ ਬਹੁਤ ਯੂਜ਼ ਹੋ ਰਹੇ ਆ ਜੀ। ਅੱਛਾ ਜੀ, ਅੱਛਾ, ਠੀਕ ਹੈ। ਥੈਂਕ ਯੂ ਪਾਲ ਜੀ, ਬੜੀ ਥੈਂਕ ਯੂ ਜੀ। ਰਾਜਕਰਨ ਵੀ ਜਦੋਂ ਫਿਰ ਆਉਂਦੇ ਆ ਨਾ ਵੀ ਬੇਸਿਕ ਤਾਂ ਇਹ ਸਾਰਿਆਂ ਫਾਰਮਰਾਂ ਨੂੰ ਚਾਹੀਦਾ। ਫਿਰ ਹੁਣ ਜਿਹੜਾ ਨੈਕਸਟ ਕੁਐਸਚਨ ਆਉਂਦਾ ਗਾ, ਅੱਜ ਕੱਲ ਜਿਹੜੀ ਇਮੇਜਿੰਗ ਆ, ਡਰੋਨਸ ਦੀਆਂ ਗੱਲਾਂ ਆਉਂਦੀਆਂ ਗਈਆਂ, ਉਹ ਪਲੇਟਫਾਰਮ ਦੇ ਵਿੱਚ ਇਮੇਜਸ ਵੀ ਜਾਣੀ ਦੀ ਉਹ ਇੰਟੀਗ੍ਰੇਟ ਹੋਊਗੀ ਕਿ ਆਹ ਵੀਕ ਤੁਹਾਡਾ ਜਾਣੀ ਦੀ ਖੇਤ ਇੰਨਾ ਸੀ, ਆ ਦੂਸਰੇ ਵੀਕ ਤੁਹਾਡੇ ਜਾਣੀ ਦੀ ਖੇਤ ਦੇ 20 ਏਕੜਾਂ ਦੇ ਵਿੱਚੋਂ 50 ਬੂਟਿਆਂ 'ਚ ਸਟ੍ਰੈਸ ਆ ਗਈ ਆ। ਉਹ ਟੈਕਨੋਲੋਜੀ ਸਿਰਫ ਤੁਹਾਨੂੰ ਡੈਲਟਾ ਐਨਾਲਾਈਜ਼ ਕਰਕੇ ਨਾ ਨੋਟਿਸ ਭੇਜ ਸਕਦੀ ਆ ਵੀ ਜਾਂਦੀ ਉੱਥੇ ਕੁਝ ਕਰਨ ਦੀ ਲੋੜ ਆ ਤੁਹਾਨੂੰ, ਜਦੋਂ ਟੂ ਲੇਟ ਹੋ ਜਾਂਦਾ ਹੈ ਨਾ। ਇੰਟਰਮੀਡੀਏਟ ਦੱਸ ਸਕਦੀ, ਉਹ ਸਿਰਫ ਦੱਸ ਸਕਦੀ ਆ, ਫੈਸਲਾ ਤੁਸੀਂ ਹੀ ਲੈਣਾ ਹੈ ਬਾਅਦ ਚ ਇਵੈਂਚੁਅਲੀ। ਨਹੀਂ, ਫੈਸਲਾ ਅਖੀਰ ਚ ਫਾਰਮਰ ਨੇ ਲੈਣਾ। ਹੁਣ ਹੁੰਦਾ ਕੀ ਆ, ਬਾਏ ਦ ਟਾਈਮ ਸਾਡੀ ਵਿਜ਼ੂਅਲ ਆਈ ਡਿਟੈਕਟ ਕਰਦੀ ਕੋਈ ਚੀਜ਼, ਉਦੋਂ ਟੂ ਲੇਟ ਹੋ ਜਾਂਦੀ ਆ। ਪਰ ਇਹ ਜਿਹੜੀ ਟੈਕਨੋਲੋਜੀ ਇਟ ਕਮਸ ਐਟ ਅ ਕਾਸਟ, ਬਜਟ ਕੰਸਟ੍ਰੇਂਟ ਆਲਰੇਡੀ ਇਹ ਹੈਗੇ ਆ। ਡਾਊਨ ਦਾ ਲਾਈਨ ਜ਼ਰੂਰ, ਜਿੱਦਾਂ ਤੁਸੀਂ ਪਹਿਲਾਂ ਵੀ ਵਿੱਚ ਜ਼ਿਕਰ ਕੀਤਾ ਵੀ ਇਹ ਟੈਕ ਦੇ ਨਾਲ ਤੁਸੀਂ ਇਵੈਂਚੁਅਲੀ ਮਨੀ ਸੇਵ ਕਰਨੀ ਆ, ਪਰ ਇਨੀਸ਼ੀਅਲ ਯੂਜ਼ ਦੇ ਲਈ ਜਾਂ ਇਨੀਸ਼ੀਅਲ ਇਸ ਨੂੰ ਅਡਾਪਟ ਕਰਨ ਦੇ ਲਈ ਉਹਦੇ ਲਈ ਵੀ ਕਾਸਟ ਇਨਵੋਲਵ ਆ। ਉਹਦੇ ਲਈ ਫਿਰ ਫੈਸਲਾ ਲੈਣਾ ਥੋੜਾ ਔਖਾ ਨਹੀਂ ਹੋ ਜੂ ਕਿ ਸਰ ਜਾਂਦਾ ਹੈ? ਨਹੀਂ, ਜਦੋਂ ਤੁਸੀਂ ਨਾ, ਸਭ ਤੋਂ ਵੱਡੀ ਗੱਲ ਆ ਨਾ, ਜੇ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਕੱਲੀ ਦੇਖੋ, ਤੁਸੀਂ ਡਿਸੀਜਨ ਹੀ ਨਹੀਂ ਲੈ ਸਕਦੇ। ਜਦੋਂ ਤੁਸੀਂ ROI ਦੇਖਦੇ ਆ, ਰਿਟਰਨ ਔਨ ਇਨਵੈਸਟਮੈਂਟ, ਹੈ ਨਾ, ਜੇ ਤੁਹਾਡੇ ਖੇਤ ਦੇ ਵਿੱਚ ਬਦਾਮਾਂ ਦੇ 200 ਪਾਉਂਡ ਜ਼ਿਆਦਾ ਨਿਕਲਦੇ ਆ, ਉਹਦਾ $400-500 ਏਕੜ ਦਾ ਜ਼ਿਆਦਾ ਆਉਂਦਾ ਹੈ ਨਾ। ਜਿੱਦਾਂ ਹੁਣ ਆ ਵੀਰ ਜੀ ਕੈਲਪ ਕਹਿੰਦੇ ਸੀ, ਕੈਲਪ ਜਿੱਥੇ ਯੂਜ਼ ਹੋਈ ਆ, ਕਿੰਨੀ ਹੋਈ, ਕੀ ਇਫੈਕਟ ਹੋਇਆ, ਉਹ ਜੇ ਤੁਹਾਨੂੰ ਪਤਾ ਨਹੀਂਗਾ, ਕੋਈ ਟੂਲਸ ਹੈ ਨਹੀਂ ਜੱਜ ਕਰਨ ਨੂੰ, ਨੈਕਸਟ ਟਾਈਮ ਤੁਸੀਂ ਸ਼ਾਇਦ ਨਾ ਯੂਜ਼ ਕਰੋਗੇ। ਜਿੱਥੇ ਤੁਸੀਂ ਅੱਗੇ 1 ਗੈਲਨ ਕੀਤੀ ਆ, ਫਿਰ ਤੁਸੀਂ ਡਿਸੀਜਨ ਬਣਾ ਲਓ ਵੀ ਰਿਜ਼ਲਟ ਬਹੁਤ ਵਧੀਆ, ਸ਼ਾਇਦ 2 ਕਰਕੇ ਦੇਖ ਲਓ, ਹੈ ਨਾ। ਸੋ ਲੀਸਟ ਜਿੰਨਾ ਚਿਰ ਨਾ ROI ਇਹਨਾਂ ਚੀਜ਼ਾਂ ਦੀ ਹੈਗੀ ਆ, ਹੈ ਨਾ। ਕੁਝ ਤਾਂ ਇਹ ਜਾਣਦੀ ਗਵਰਨਮੈਂਟ ਅਸਿਸਟੈਂਟ ਪ੍ਰੋਗਰਾਮਾਂ 'ਚ ਆਉਂਦੀ ਆ, ਕੁਝ ਤੁਹਾਨੂੰ ਆਪ ਨੂੰ ਕਰਨੀ ਪੈਣੀ ਆ। ਪਰ ਐਂਡ ਦੇ ਵਿੱਚ ਹੁਣ 2 ਚੀਜ਼ਾਂ ਹੋਣੀਆਂ, ਜਿਉਂ-ਜਿਉਂ ਕਲਾਈਮੇਟ ਇੰਪੈਕਟਸ ਜ਼ਿਆਦਾ ਆਉਂਦੇ ਆ, ਇਹਨਾਂ ਚੀਜ਼ਾਂ ਦੀ ਡਿਟੈਕਸ਼ਨ ਦੀ ਜ਼ਿਆਦਾ ਲੋੜ ਆ। ਜਦੋਂ ਅੱਗੇ ਨਹੀਂ ਸੀ, ਉਦੋਂ ਲੋੜ ਘੱਟ ਸੀਗੀ। ਠੀਕ ਹੈ, ਪਾਣੀ ਵੀ ਚੰਗਾ ਸੀ, ਸੋਇਲ ਵੀ ਚੰਗਾ ਸੀ। ਹੁਣ ਹੁੰਦਾ ਕੀ ਆ, ਤੁਹਾਡਾ ਜਿੱਦਾਂ ਪਾਣੀ ਡਿਗਰੇਡ ਹੁੰਦਾ, ਸੋਇਲ ਡਿਗਰੇਡ ਹੋਇਆ, ਤੇ ਉਦੋਂ ਬਾਅਦ ਹੀਟ ਆਉਣੀ ਸ਼ੁਰੂ ਹੋ ਗਈ ਆ। ਉਹ ਤਿੰਨਾਂ ਚੀਜ਼ਾਂ ਨੂੰ ਪੈਰਾਮੀਟਰ ਹਾਲਤਾਂ ਹੀ ਮੈਜ਼ਰ ਕਰਨੇ, ਡਿਟੈਕਟ ਕਰਨੇ, ਨੋਟੀਫਿਕੇਸ਼ਨ ਦੇਣੀ, ਉਹ ਬਹੁਤ ਔਖੀ ਹੈ ਨਹੀਂ ਗੀ, ਹੈ ਨਾ। ਤੇ ਫਿਰ ਤੁਸੀਂ ਦੇਖੋ, ਚੱਲ ਜੇ ਹੁਣ ਹਰਬਸਾਈਡ ਮਸ਼ੀਨਸ ਆਈਆਂ, ਹੈ ਨਾ, ਇੱਕ ਮਸ਼ੀਨ ਤਾਂ ਹੈਗੀ ਆ ਕਿ ਅੱਜ ਕੱਲ ਜਦੋਂ ਵੀ ਕੋਈ ਹਰਬਸਾਈਡ ਯੂਜ਼ ਕਰਦੇ ਆ, ਬਹੁਤ ਮਹਿੰਗੀਆਂ ਗਈਆਂ, 4-5 ਪਾਉਣੀਆਂ ਪੈਂਦੀਆਂ ਵੀਡ। ਜੇ ਇੱਕ ਮਸ਼ੀਨ ਆਉਂਦੀ ਆ, ਉਹ ਡਿਟੈਕਟ ਕਰਦੀ ਆ ਵੀ ਮੈਂ ਜਿੱਥੇ ਵੀਡ ਆ, ਜਿੱਥੇ ਜਿਹੜੀ ਚੀਜ਼ ਮਾਰਨੀ ਆ, ਮੈਂ ਉਹ ਤੇ ਹੀ ਕਰਾਂ, ਉੱਥੇ ਤੁਹਾਡਾ ਕਾਸਟ ਬਹੁਤ ਬਚਦਾ। ਹਾਂ, ਇਨਵੈਸਟਮੈਂਟ ਜ਼ਰੂਰ ਹੈਗੀ ਆ, ਪਰ ਕਾਸਟ ਵੀ ਬਚਦਾ ਗਾ, ਹੈ ਨਾ। ਤੇ ਇਹ ਜਿਹੜੀਆਂ ਸਾਰੀਆਂ ਟੈਕਨੋਲੋਜੀਜ਼ ਪਲੇਟਫਾਰਮਾਂ, ਅਸੀਂ ਪੱਗ ਦੇ ਵੱਲੋਂ ਕਾਫੀ ਜ਼ੋਰ ਲੱਗਿਆ ਹੋਇਆ ਪਾਰਟਨਰਸ਼ਿਪ ਦੇ ਥਰੂ। ਇਹ ਵੀ ਹੋ ਸਕਦਾ ਕਿ ਸਾਡਾ ਆਪ ਦਾ ਵੀ ਕਿਸੇ ਦਿਨ ਪਲੇਟਫਾਰਮ ਹੋਵੇ
ਜਿਹੜਾ ਕਿ ਇਹ ਚੀਜ਼ਾਂ ਨੂੰ ਆਫਰ ਕਰੇ। ਹੁਣ ਦੂਸਰਾ ਇਹ ਦੇਖੋ ਬਈ ਜਿਹੜੀ ਟੈਕਨੋਲੋਜੀ ਇੰਪਲੀਮੈਂਟ ਕਰਦੀ ਆ, ਹੁਣ ਪਿਛਲੇ ਸਾਲ ਆਪਾਂ ਗਰਮੀ ਦਾ ਕਿਹਾ ਵੀ ਇੰਨਾ ਹੀਟ ਵੇਵ ਆਈ, ਬਹੁਤ ਹੋਇਆ ਹੈ ਨਾ। ਅੱਜ ਕੱਲ ਜੇ ਫਾਰਮਰ ਆਪਦੇ ਤੁਸੀਂ ਬਹਿ ਕੇ ਦੇਖੋ, ਉਦੋਂ ਤੁਸੀਂ ਪਾਣੀ ਕੀ ਲਾਇਆ ਸੀ, ਫਰਟੀਲਾਈਜ਼ਰ ਕੀ ਪਾਇਆ ਸੀਗਾ, ਹੈ ਨਾ, ਤੇ ਕੀ ਤੁਹਾਡੇ ਟਰੀਆਂ ਤੇ ਸਟ੍ਰੈਸ ਸੀ ਕਿ ਨਹੀਂ ਸੀ, ਉਹ ਹੈ ਨਹੀਂ ਗੀ। ਉਹ ਜਾਂਦੀ ਐਂਡ ਆਫ ਦਾ ਈਅਰ ਤੱਕ ਜਾਂਦੀ, ਉਹ ਸਭ ਹੀ ਭੁੱਲ ਜਾਂਦਾ। ਮਕੇ ਦਾ ਲਿਖਿਆ ਵੀ ਹੋਵੇ, ਪਰ ਜੇ ਤੁਹਾਡੇ ਕੋਲੇ ਉਹ ਸਾਰਾ ਆਲਰੇਡੀ ਰੈਫਰੈਂਸ ਬਣਿਆ ਹੋਵੇ, ਜਦੋਂ ਨੈਕਸਟ ਈਅਰ ਨੂੰ ਆਉਣਾਗਾ, ਹੈ ਨਾ, ਵੀ ਉਹ ਚੋਂ ਯੀਲਡ ਕਿੰਨੀ ਹੋਈ, ਉਹ ਸਾਰੇ ਟਰੈਕਿੰਗ ਦੀ ਨਾ ਕਰਨ ਦੀ ਲੋੜ ਆ। ਉਹ ਆ ਰਹੇ ਹੈਗੇ ਸਾਰੇ ਪ੍ਰੋਗਰਾਮ ਨਾ, ਕਾਫੀ ਜਾਣੇ ਦੀ ਇਨੀਸ਼ੀਏਟਿਵਸ ਲੈ ਰਹੇ ਆ ਇਸ ਲੈਵਲ ਤੇ, ਹੈ ਨਾ। ਇਹ ਚੀਜ਼ਾਂ ਅੱਜ ਕੱਲ ਇਸ਼ੂਜ਼ ਕੀ ਆ, ਇਹ ਟੈਕਨੋਲੋਜੀਜ਼ ਹੈਗੀਆਂ, ਪਰ ਇਹ ਹੈਗੀਆਂ ਇੰਡੀਵਿਜੂਅਲੀ। ਏਦਾਂ ਦੇ ਪਲੇਟਫਾਰਮ ਹੈ ਨਹੀਂ ਜਿਨ੍ਹਾਂ ਤੇ ਸਾਰਾ, ਜਦੋਂ ਇੰਡੀਵਿਜੂਅਲੀ ਉਹਦਾ ਕਾਸਟ ਬਹੁਤ ਜ਼ਿਆਦਾ, ਫਿਰ ਅਨਅਫੋਰਡੇਬਲ ਜਿਹਾ ਹੋ ਜਾਂਦਾ। ਸਕਦੀਆਂ ਸਮਾਲ ਫਾਰਮਸ ਲਈ ਔਖਾ। ਹੁਣ ਤੁਸੀਂ ਦੇਖੋ ਕਾਰਪੋਰੇਟ ਫਾਰਮਿੰਗ, ਜਦੋਂ ਅਸੀਂ ਕਹਿੰਦੇ ਆ, ਅਸੀਂ ਕੀ ਕਹਿੰਦੇ ਆ, ਹੈ ਨਾ। ਕਾਰਪੋਰੇਟ ਫਾਰਮਿੰਗ ਅੱਜ ਕੱਲ ਉਹ ਆਲਰੇਡੀ ਇਹ ਡਿਪਲੋਈ ਕਰ ਰਹੇ ਆ, ਇਮੇਜਿੰਗ ਵੀ ਕਰ ਰਹੇ ਆ, ਉਹ ਡਿਟੈਕਸ਼ਨ ਵੀ ਕਰਦੇ ਆ ਵੀਡ ਦਾ, ਸਪਰੇ ਦਾ। ਉਹ ਜਿਹੜੀ ਉਹਨਾਂ ਦੇ ਵੇਰੀਏਬਲ ਐਪਲੀਕੇਸ਼ਨ ਜਿਹੜੀ ਅਸੀਂ ਕਹੀ ਜਾਂਦੇ ਆ, ਉਹ ਤਾਂ ਆਲਰੇਡੀ ਯੂਸੇਜ ਦੇ ਵਿੱਚ ਆ, ਹੈ ਨਾ। ਇੱਕ ਫਾਰਮਰ ਆ, ਉਹਦਾ ਕਾਸਟ ਆਲਰੇਡੀ ਇੰਨਾ ਘੱਟ ਆ, ਦੂਸਰੇ ਦਾ ਕਾਸਟ ਆਲਰੇਡੀ ਫਾਰਮਿੰਗ ਦਾ ਆਪਰੇਟਿੰਗ ਕਾਸਟ ਜ਼ਿਆਦਾ ਗਾ, ਉਹ ਫਾਰਮਰ ਫੈਮਿਲੀ ਫਾਰਮ ਸਰਵਾਈਵ ਨਹੀਂ ਕਰਦਾ। ਸੋ ਟੈਕਨੋਲੋਜੀ ਤਾਂ ਇਹ ਆਉਣੀ ਆ, ਹੈ ਨਾ। ਇਹਨੂੰ ਕੋਈ ਰੋਕ ਨਹੀਂ ਸਕਦਾ, ਜਿੱਦਾਂ ਪਾਣੀ ਤੁਹਾਡੇ ਤੋਂ ਆਉਂਦਾ ਗਾ। ਪਰ ਇਹ ਹੈਗਾ ਕਿ ਵੀ ਜਿਹੜਾ ਪਲੇਟਫਾਰਮ ਆ, ਉਹ ਏਦਾਂ ਦਾ ਬਣੇ ਵੀ ਪੰਜਾਬੀ ਦੇ ਵਿੱਚ, ਜਿਹੜਾ ਕੈਲੀਫੋਰਨੀਆ ਚ ਆ ਕੇ ਤੁਸੀਂ ਜਾਂਦੀ ਉਹਨੂੰ ਈਜ਼ਲੀ ਪੜ੍ਹ ਸਕੋ, ਨੋਟੀਫਿਕੇਸ਼ਨ ਲੈ ਸਕੋ, ਉਹ ਤੇ ਕੋਈ ਐਕਸ਼ਨ ਲੈ ਕੇ ਆਪਦਾ ਜਾਂਦੀ ਮੁਨਾਫਾ ਲੈ ਸਕੋ, ਤੁਹਾਡੇ ਫਾਰਮਿੰਗ ਪ੍ਰੋਫਿਟੇਬਲ ਹੋ। ਸਮਾਂ ਸਮਾਪਤ ਹੋ ਗਿਆ ਜਸਬੀਰ ਜੀ, ਮਿਲਦੇ ਹਾਂ ਅਗਲੀ ਵਾਰ। ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਲਈ, ਗੱਲਬਾਤ ਦੇ ਲਈ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।